ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਬਿਜ਼ਨਸ ਇੰਸ਼ੋਰੈਂਸ, ਅਵਾਮਾ ਕੇਅਰ, ਮੈਡੀਕੇਅਰ ਬਾਬਤ ਜਾਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਕਾਲ ਕਰੋ ਅੱਜ ਹੀ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਰਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 15 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਖਹਿਰੇ ਦੀ ਰਿਹਾਈ ਤੋਂ। ਖਹਿਰਾ ਕਾਂਗਰਸੀ ਲੀਡਰ ਜਿਨ੍ਹਾਂ ਨੂੰ ਪਿਛਲੇ ਦਿਨੀ ਇੱਕ ਕੇਸ ਦੇ ਵਿੱਚੋਂ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹੋਰ ਪਰਚਾ ਪਾ ਕੇ ਇੱਕ ਔਰਤ ਦੇ ਨਾਲ ਕੁੱਟਮਾਰ ਦਾ ਕਥਿਤ ਤੌਰ ਤੇ, ਤਾਂ ਉਸ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਹੋਈ ਹੈ, ਉਹ ਬਾਹਰ ਆਏ ਨੇ। ਪਰ ਇਹਦੇ ਨਾਲ ਸਾਧੂ ਸਾਹਿਬ ਨੂੰ ਅੰਦਰ ਜਾਣਾ ਪਿਆ ਜੀ। ਬਿਲਕੁਲ ਜੀ, ਸੁਖਪਾਲ ਖਹਿਰਾ ਨੂੰ ਜ਼ਮਾਨਤ ਮਿਲ ਗਈ ਹੈ ਦੂਸਰੇ ਮਾਮਲੇ 'ਚ ਵੀ, ਤੇ ਉਹ ਰਿਹਾ ਹੋ ਗਏ ਨੇ। ਕੱਲ ਨਾਭਾ ਜੇਲ੍ਹ ਤੋਂ ਬਾਹਰ ਆਏ ਤੇ ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਪਿੰਡ ਚਲੇ ਗਏ। ਤੇ ਇੱਧਰ ਬਰਾਬਰ ਦੂਸਰੇ ਪਾਸੇ ਖਬਰ ਆ ਗਈ ਸਾਧੂ ਸਿੰਘ ਧਰਮਸੋਤ ਨੂੰ ਈਡੀ ਨੇ ਚੱਕ ਲਿਆ ਜੀ। ਸਾਧੂ ਸਿੰਘ ਧਰਮਸੋਤ ਹੋਰੀ, ਜੇਕਰ ਆਪਾਂ ਗੱਲ ਕਰੀਏ ਤਾਂ ਸਾਧੂ ਸਿੰਘ ਧਰਮਸੋਤ ਦਾ ਮਾਮਲਾ ਪਹਿਲਾਂ ਤੋਂ ਹੀ ਵਿਵਾਦਾਂ 'ਚ ਰਿਹਾ, ਪਹਿਲਾਂ ਤੋਂ ਹੀ ਮਸਲਾ ਰਿਹਾ ਉਹਨਾਂ ਦਾ। ਚਾਹੇ ਵਿਜੀਲੈਂਸ ਨੂੰ ਲੈ ਕੇ ਸੀ, ਚਾਹੇ ਉਹ ਜੰਗਲਾਤ ਵਾਲਾ ਮਾਮਲਾ ਸੀ, ਚਾਹੇ ਉਹਨਾਂ ਦਾ ਸਕਾਲਰਸ਼ਿਪ ਵਾਲਾ ਮਾਮਲਾ ਸੀ, ਤੇ ਚਾਹੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸੀ। ਪਰ ਜਿਸ ਤੱਕ ਸੁਖਪਾਲ ਖਹਿਰੇ ਦਾ ਪਹਿਲੂ ਹੈ ਪ੍ਰਵੀਨ ਜੀ, ਉਹ ਇਸ ਪੱਖੋਂ ਜ਼ਿਆਦਾ ਚਰਚਾ 'ਚ ਕਿ ਸੁਖਪਾਲ ਖਹਿਰਾ ਲਈ ਕਹਿੰਦੇ ਕਿ 3 ਕੇਸ ਹੋਰ ਤਿਆਰ ਸੀ। ਅੱਛਾ। ਤੇ ਪਰ ਕਹਿੰਦੇ ਕਿ ਇਹ ਜ਼ਮਾਨਤ ਹੋਣਾ ਤੇ ਨਾਭਾ ਜੇਲ੍ਹ ਚੋਂ ਬਾਹਰ ਆਉਣਾ ਤੇ ਘਰੇ ਜਾਣਾ, ਕਹਿੰਦੇ ਜੀ ਇਹ ਗੱਠਜੋੜ ਦਾ ਹਿੱਸਾ ਹੋ ਸਕਦਾ ਇੱਕ। ਉਹ ਅੱਛਾ, ਜੀ ਜੀ। ਇਹ ਕਹਿੰਦੇ ਕਿ ਉਹਦੇ ਕਾਰਨ ਇੱਕ ਰਹਿਮਦਿਲੀ ਸਰਕਾਰ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਰਹਿਮਦਿਲੀ ਦਿਖਾਈਏ। ਪਰ ਸੁਖਪਾਲ ਖਹਿਰਾ ਦੇ ਤੇਵਰ ਨਹੀਂ ਬਦਲੇ। ਉਹਨਾਂ ਨੇ ਬਾਹਰ ਆ ਕੇ ਸਿੱਧਾ ਕਿਹਾ, ਕਹਿੰਦੇ ਕਿ ਜਿਵੇਂ ਇਮਰਾਨ ਖਾਨ ਨੂੰ ਉੱਥੇ ਦੀ ਪਾਕਿਸਤਾਨ ਦੀ ਫੌਜ ਝੂਠਾ ਫਸਾ ਰਹੀ ਹੈ, ਉਵੇਂ ਹੀ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਫਸਾਉਣ ਨੂੰ ਫਿਰਦਾ। ਅੱਛਾ, ਵਾਹ। ਉਹਨਾਂ ਨੇ ਇਹ ਵੀ ਕਿਹਾ ਕਿ ਮੇਰੀ ਬੈਰਕ ਦੇ ਅੰਦਰ ਵੀ ਤੇ ਬੈਰਕ ਦੇ ਬਾਹਰ ਵੀ ਕੈਮਰੇ ਤੱਕ ਲਵਾਏ ਸੀ। ਕਿਹਾ ਉਹਨਾਂ ਨੇ। ਹਾਂ, ਤੇ ਮਤਲਬ ਉਹ ਅੰਦਰ ਜੋ ਕੁਝ ਜਾ ਰਿਹਾ ਉਹ ਨਹੀਂ ਰੁਕ ਹੋ ਰਿਹਾ। ਅੰਦਰ ਕੀ ਜਾਂਦਾ, ਉੱਥੇ ਕੈਮਰੇ ਨਹੀਂ ਕੰਮ ਕਰਦੇ। ਤੇ ਜੇ ਕੈਮਰੇ ਲੱਗੇ ਸੀ ਤਾਂ ਕਮਾਲ ਆ। ਪਰ ਸੁਖਪਾਲ ਖਹਿਰਾ ਕਹਿੰਦੇ ਕਿ ਕੋਈ ਗੱਲ ਨਹੀਂ, ਮੈਂ ਪੰਜਾਬ ਲਈ ਸੀ, ਪੰਜਾਬ ਲਈ ਹਾਂ, ਪੰਜਾਬ ਲਈ ਉਹ ਬੋਲੂਗਾ। ਪਰ ਇੱਧਰ ਸਾਧੂ ਸਿੰਘ ਧਰਮਸੋਤ ਹੁਣ ਪਤਾ ਨਹੀਂ ਕਿਹਦੇ ਲਈ ਇਕੱਠਾ ਕਰ ਰਹੇ ਸੀਗੇ। ਜੇ ਈਡੀ ਦੀ ਮੰਨੀਏ ਤਾਂ ਈਡੀ ਤਾਂ ਕਹਿੰਦੀ ਕਿ ਜਨਾਬ ਤੁਹਾਡੀ ਆਮਦਨ 2 ਕਰੋੜ ਤੇ ਖਰਚਾ 8 ਕਰੋੜ, 6 ਕਰੋੜ ਕਿੱਥੋਂ ਆਇਆ? ਇਹ ਹਿਸਾਬ ਦਿਓ ਜੀ। ਇਹ ਅਸਲ 'ਚ ਪ੍ਰਵੀਨ ਜੀ ਆਪਾਂ ਬਹੁਤ ਸਮਾਂ ਪਹਿਲਾਂ ਇਸੇ ਪ੍ਰੋਗਰਾਮ 'ਚ ਖਬਰ ਕੀਤੀ ਸੀ ਕਿ ਈਡੀ ਨੇ ਸਾਰੀ ਜਾਣਕਾਰੀ, ਸਾਰੇ ਦਸਤਾਵੇਜ਼ ਵਿਜੀਲੈਂਸ ਤੋਂ ਲਏ ਨੇ ਤੇ ਵਿਜੀਲੈਂਸ ਤੋਂ ਇਹ ਜਾਣਕਾਰੀ ਇਕੱਤਰ ਕਰਨ ਤੋਂ ਬਾਅਦ ਹੀ ਇਹ ਮਾਮਲਾ ਅੱਗੇ ਵਧਿਆ। ਤੁਹਾਡੇ ਧਿਆਨ 'ਚ ਹੋਣਾ ਕਿ 3 ਨਵੰਬਰ 2023 ਨੂੰ ਈਡੀ ਨੇ ਬੁਲਾ ਵੀ ਲਿਆ ਸੀਗਾ ਸਾਧੂ ਸਿੰਘ ਧਰਮਸੋਤ ਨੂੰ ਵੀ, ਗਲਜੀਆਂ ਨੂੰ ਵੀ, ਤੇ ਜੰਗਲਾਤ ਨਾਲ ਸੰਬੰਧਿਤ ਹੋਰ ਅਧਿਕਾਰੀਆਂ ਨੂੰ ਵੀ। ਉਹਨਾਂ ਦੀ ਪੁੱਛਗਿੱਛ ਪਹਿਲਾਂ ਵੀ ਜਾਰੀ ਸੀ ਤੇ ਇਸੇ ਤਹਿਤ ਕੱਲ 12 ਵਜੇ ਪੁੱਛਗਿੱਛ ਲਈ ਜਲੰਧਰ ਬੁਲਾਇਆ ਸਾਧੂ ਸਿੰਘ ਧਰਮਸੋਤ ਨੂੰ ਜੀ। ਤੇ 4 ਵਜੇ ਤੱਕ ਪੁੱਛਗਿੱਛ ਚੱਲੀ। ਉਹਨਾਂ ਤੋਂ ਜਿਹੜਾ ਵੀ ਸਵਾਲ ਪੁੱਛਦੇ ਸੀ ਉਹਦਾ ਜਾਂ ਚੁੱਪ ਰਹਿ ਜਾਂਦੇ ਸੀ ਜਾਂ ਕਹਿੰਦੇ ਨਾ 'ਚ ਜਵਾਬ ਦੇ ਦਿੰਦੇ ਸੀ। ਸਹੀ ਜਵਾਬ ਦੇਣ ਲਈ ਤਿਆਰ ਨਹੀਂ ਸੀ ਜਾਂ ਖੁੱਲ ਕੇ ਗੱਲ ਕਰਨ ਲਈ ਤਿਆਰ ਨਹੀਂ ਸੀ। ਤੇ ਆਖਰ 5 ਵਜੇ ਫਿਰ ਈਡੀ ਨੇ ਗ੍ਰਿਫਤਾਰੀ ਦਾ ਫੈਸਲਾ ਲਿਆ ਤੇ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ। ਹੁਣ ਇਹ ਪਹਿਲਾਂ ਵੀ 2 ਵਾਰ ਜੇਲ੍ਹ ਜਾ ਚੁੱਕੇ ਨੇ। ਉਹ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਇੱਕ ਤਾਂ ਇਹਨਾਂ ਦਾ ਇਹੀ ਮਾਮਲਾ ਸੀਗਾ ਕਿ ਭਾਈ ਆਮਦਨ ਤੁਹਾਡੀ ਦਿਖ ਰਹੀ ਹੈ 1 ਮਾਰਚ 2016 ਤੋਂ 31 ਮਾਰਚ 2022 ਤੱਕ। ਕਹਿੰਦੇ ਜਾਂਚ ਇਹ ਗੱਲ ਆਈ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਟੱਬਰ ਦੀ ਆਮਦਨ ਹੈਗੀ 2 ਕਰੋੜ 37 ਲੱਖ ਰੁਪਈਆ। ਠੀਕ ਹੈ ਜੀ। ਤੇ ਤੁਸੀਂ ਇਸ ਦੌਰਾਨ ਖਰਚ ਦਿੱਤਾ 8 ਕਰੋੜ 37 ਲੱਖ ਤੋਂ ਵੀ ਵੱਧ। ਤੇ ਆਹ 6 ਕਰੋੜ ਦੇ ਕਰੀਬ ਜਿਹੜੀ ਰਾਸ਼ੀ ਹੈ, ਇਹਦਾ ਖੇਡ ਦੱਸੋ ਕਿੱਥੋਂ ਹੋਇਆ? ਠੀਕ ਹੈ। ਸੋ ਇਸ ਨੂੰ ਲੈ ਕੇ ਉਹਨਾਂ ਦੇ ਜਦੋਂ ਸਵਾਲ ਆਇਆ, ਕਹਿੰਦੇ ਕਿ ਫਿਰ ਉਹਦੇ ਕੋਲ ਉਹਨਾਂ ਦਾ ਜਵਾਬ ਨਹੀਂ ਸੀ ਕੋਈ ਸਿੱਧਾ।
ਤੇ ਇਸ ਲਈ ਕਹਿੰਦੇ ਕਿ ਉਹ ਘਿਰੇ। ਪਰ ਇਹੀ ਮਾਮਲਾ ਵਿਜੀਲੈਂਸ ਨੇ ਦੇਖਿਆ ਸੀ ਤੇ ਵਿਜੀਲੈਂਸ ਨੇ ਜੰਗਲਾਤ ਵਾਲੇ ਮਾਮਲੇ 'ਚ ਵੀ ਵੱਧ ਚੱਕ ਲਿਆ ਸੀ। 90 ਕੁ ਦਿਨਾਂ ਦੀ ਜੇਲ੍ਹ ਕੱਟੀ ਹੈ ਆਪਣਾ ਸਰਬਜੋਤ ਸਿੰਘ ਧਰਮਸੋਤ ਦੌਰਾਨ। ਠੀਕ ਹੈ ਸੋ ਜੀ। ਦੂਸਰਾ ਮਾਮਲਾ ਇਹ ਜਿਹਾ ਸੀਗਾ ਕਿ ਜੀ ਇਹ ਦਰਖਤ ਕੱਟਣ ਦੇ ਵੀ, ਵੱਢਣ ਦੇ ਵੀ, ਹੈ ਨਾ, ਬਿਨਾਂ ਲੱਗੇ ਦਰਖਤ ਵੱਢਣ ਦੇ ਵੀ 500 ਬੂਟਾ ਜੀ, ਬੜਾ ਕੁਝ ਸਾਹਮਣੇ ਆਇਆ। ਉਸ ਮਾਮਲਿਆਂ ਦੀ ਵੀ ਜਾਂਚ ਚੱਲਦੀ ਹੈ। ਪਰ ਇਹ ਤੋਂ ਇਲਾਵਾ 5 ਵਾਰ ਦੇ MLA, ਕੈਪਟਨ ਸਰਕਾਰ ਦੇ ਵਿੱਚ ਮੰਤਰੀ, ਮਹਾਰਾਜਾ ਪਰਿਵਾਰ ਦੇ ਖਾਸ, ਹੁਣ ED ਦੀ ਕਾਰਵਾਈ। ਕੀ ਕੈਪਟਨ ਅਮਰਿੰਦਰ ਸਿੰਘ ਬਚਾ ਨਹੀਂ ਪਾ ਰਹੇ ਸਰਬਜੋਤ ਸਿੰਘ ਧਰਮਸੋਤ ਨੂੰ? ਜੀ। ਜਾਂ ਸਰਬਜੋਤ ਸਿੰਘ ਧਰਮਸੋਤ ਭਾਜਪਾ ਵਾਲੇ ਪਾਸੇ 'ਚ ਜਾਣ ਲਈ ਤਿਆਰ ਨਹੀਂ ਹੋਏ ਤਾਂ ਉਹਦਾ ਨਤੀਜਾ ਭੁਗਤ ਰਹੇ ਨੇ, ਜਾਂ ਇਹ ਘੁਟਾਲਾ ਹੀ ਏਡਾ ਬੜਾ ਹੈ ਕਿ ਹੁਣ ਬਚਣਾ ਮੁਸ਼ਕਲ ਹੈ। ਸੋ ਕੁਛ ਨਾ ਕੁਛ ਤਾਂ ਪਹਿਲੂ ਹੈਗੇ ਆ ਨਾ ਹਰ ਇੱਕ ਗੱਲ ਦੇ। ਸੋ ਇਸ ਲਈ ਹਜੇ ਸਕਾਲਰਸ਼ਿਪ ਵਾਲਾ ਮਾਮਲਾ ਪਿਆ। 11 ਜਾਇਦਾਦਾਂ ਦੀ ਲਿਸਟ ਆਈ ਹੈ ਸਾਹਮਣੇ ਜੀ, ਉਹਦਾ ਪਹਿਲੂ ਪਿਆ। ਤੇ ਇਹ ਸਾਰੇ ਵਰਤਾਰੇ ਨੇ ਲਿਆ ਕੇ ਇਹਨਾਂ ਨੂੰ ਇਸ ਸਥਿਤੀ 'ਚ ਖੜਾ ਕੀਤਾ ਕਿ ਕੱਲ ED ਕੋਲ ਦੇਣ ਲਈ ਇਹਨਾਂ ਕੋਲ ਕਹਿੰਦੇ ਜਵਾਬ ਨਹੀਂ ਸੀ ਤੇ ED ਨੇ ਗ੍ਰਿਫਤਾਰ ਕਰ ਲਿਆ। ਹੁਣ ਇਹ ਕਾਰਵਾਈ ਕਾਂਗਰਸੀ ਲੀਡਰ ਦੇ ਖਿਲਾਫ ਜੇ ਆ ਤਾਂ ਇਹ ਸੈਂਟਰੀ ਏਜੰਸੀ ਦੀ ਹੈ, ਪਰ ਖਹਿਰੇ ਦੇ ਖਿਲਾਫ ਜਿਹੜੀ ਕਾਰਵਾਈ ਸੀ ਉਹ ਪੰਜਾਬ ਪੁਲਿਸ ਦੀ, ਪੰਜਾਬ ਏਜੰਸੀਆਂ ਦੀ। ਸੋ ਹੁਣ ਖਹਿਰੇ ਵਾਲੀ ਕਾਰਵਾਈ ਦੇ ਵਿੱਚ ਕਹਿੰਦੇ ਜੀ 3 ਤੋਂ 4 ਕੇਸ ਜਿਹੜੇ ਹੋਰ ਤਿਆਰ ਕੀਤੇ ਸੀ ਉਹ ਇਸ ਲਈ ਠੰਡੇ ਵਾਸਤੇ ਪਾਏ ਨੇ ਕਿ ਫਿਲਹਾਲ 2024 ਦੀਆਂ ਚੋਣਾਂ ਦੇ ਤਹਿਤ ਜਿਹੜਾ ਇੰਡੀਆ ਗੱਠਜੋੜ 'ਚ ਆਪ ਤੇ ਕਾਂਗਰਸ ਸਮਝੌਤਾ ਹੋ ਰਿਹਾ ਤੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਇਸੇ ਗੱਲ ਦਾ ਰੋਣਾ ਰੋਂਦੀ ਹੈ ਕਿ ਜੀ ਸਾਡੇ ਨਾਲ ਧੱਕਾ ਕਰ ਰਹੀ ਹੈ ਜੀ ਆਪ ਸਰਕਾਰ, ਤੁਸੀਂ ਇਹਨਾਂ ਨਾਲ ਗੱਠਜੋੜ ਦੀਆਂ ਗੱਲਾਂ ਕਰਦੇ ਹੋ। ਸੋ ਕੀ ਉਸ ਹਵਾਲੇ ਨਾਲ ਦਿਖਾਉਣ ਲਈ ਇਹ ਨਰਮਾਈ ਵਰਤੀ ਹੈ, ਜਾਂ ਖਹਿਰੇ ਨਾਲ ਜਿਹੜੀ ਆਪ ਦੇ ਵਿੱਚ ਅੰਦਰ ਰਹਿੰਦੇ ਖਿੱਚੋਤਾਣ ਸੀ ਉਹਦਾ ਨਤੀਜਾ ਭੁਗਤ ਕੇ ਆਏ ਨੇ ਸੁਖਪਾਲ ਖਹਿਰਾ ਹੋਰੀ, ਤੇ ਆਉਂਦੇ ਸਮੇਂ 'ਚ ਉਹਨਾਂ ਨੂੰ ਹਜੇ ਹੋਰ ਸਾਹਮਣਾ ਕਰਨਾ ਪੈਣਾ ਜੀ। ਜਾਂ ਸੁਖਪਾਲ ਖਹਿਰਾ ਇਸ ਲਈ ਕਿ ਉਹ ਸਰਕਾਰ ਦੇ ਪਾਜ ਉਧੇੜਦੇ ਨੇ, ਸਰਕਾਰ ਦਾ ਲੁਕਿਆ ਹੋਇਆ ਝੂਠ ਸਾਹਮਣੇ ਲਿਆ ਕੇ ਰੱਖ ਦਿੰਦੇ ਨੇ। ਸੋ ਇਹ ਜਿਹੜੇ ਵੀ ਰਾਜਨੀਤਿਕ ਵਰਤਾਰੇ ਨੇ ਉਹ ਵੱਖ-ਵੱਖ ਪਹਿਲੂਆਂ ਤੋਂ ਨੇ। ਇੱਕ ਪਾਸੇ ਲੋਕਾਂ ਨੂੰ ਲੱਗਦਾ ਕਿ ਸਰਬਜੋਤ ਸਿੰਘ ਧਰਮਸੋਤ ਤੇ ਜਿਹੜੀ ਕਾਰਵਾਈ ਹੋ ਰਹੀ ਹੈ ਉਹ ਸਹੀ ਭ੍ਰਿਸ਼ਟਾਚਾਰ ਕਰਕੇ ਹੋ ਰਹੀ ਹੈ। ਦੂਏ ਪਾਸੇ ਖਹਿਰਾ ਜਿਹਨੂੰ ਕਹਿੰਦੇ ਆ ਜੀ, ਸਰਕਾਰ ਕਹਿੰਦੀ ਨਹੀਂ ਜੀ 2 ਕਿਲੋ ਹੈਰੋਇਨ ਦਾ ਮਾਮਲਾ ਜੀ, ਇਹ ਤਾਂ ਇਹ ਔਰਤ ਨਾਲ ਕੁੱਟਮਾਰ ਦੇ ਝੂਠੇ ਗਵਾਹੀ ਦਾ ਮਾਮਲਾ ਜੀ, ਪਰ ਲੋਕਾਂ ਦੇ ਦਿਲਾਂ ਨੂੰ ਗੱਲ ਨਹੀਂ ਲੱਗ ਰਹੀ। ਸੋ ਇਹ ਲੀਡਰ ਦਾ ਆਪਣਾ ਕਿਰਦਾਰ, ਕੰਮਕਾਰ, ਇਹਦੇ ਵੀ ਵਰਤਾਰੇ ਨੇ, ਪਰ ਕਿਤੇ ਨਾ ਕਿਤੇ ਇਹਦੇ ਵਿੱਚ ਸਿਆਸੀ ਮੁਸਕ ਆਉਂਦੀ ਹੈ ਕਿ ਇਹਦੇ ਵਿੱਚ ਅੰਦਰ ਕੋਈ ਨਾ ਕੋਈ ਸਿਆਸਤ ਵੀ ਨਾਲ ਕੰਮ ਕਰਦੀ ਹੈ। ਪ੍ਰਵੀਨ ਜੀ, ਤੇ ਤੁਸੀਂ ਵੈਸੇ ਜਿਹੜਾ ਚਰਚਾ ਕੀਤੀ ਹੈ ਉਹ ਇਹ ਦੱਸਿਆ ਵੀ ਗੱਠਜੋੜ ਕਰਕੇ ਸ਼ਾਇਦ 3 ਪਰਚਿਆਂ ਦਾ ਜਿਹੜੀ ਉਹ ਟਾਲ ਹੋ ਗਈ ਹੈ। ਕਹਿੰਦੇ ਆਪ ਤੇ ਕਾਂਗਰਸ ਦੇ ਜਿਹੜਾ ਸਮਝੌਤਾ ਇਹਦਾ ਟ੍ਰੇਲਰ ਚੰਡੀਗੜ੍ਹ ਦੇ ਵਿੱਚ ਵੀ ਵੇਖਣ ਨੂੰ ਮਿਲ ਗਿਆ। ਨਹੀਂ, ਚੰਡੀਗੜ੍ਹ 'ਚ ਬਿਲਕੁਲ ਦੇਖਣ ਨੂੰ ਮਿਲ ਗਿਆ ਜੀ। ਆਪਾਂ ਲੰਮੇ ਸਮੇਂ ਤੋਂ ਪ੍ਰਵੀਨ ਜੀ ਇਸ ਪ੍ਰੋਗਰਾਮ ਮਾਧਿਅਮ ਰਾਹੀਂ ਇਹ ਗੱਲ ਕਰਦੇ ਆਏ ਆ ਕਿ ਭਾਈ ਪੰਜਾਬ ਕਾਂਗਰਸ ਲੀਡਰ ਰੌਲਾ ਪਾਉਣ ਨਾ ਪਾਉਣ, ਮੰਨਣ ਨਾ ਮੰਨਣ, ਭਗਵੰਤ ਮਾਨ ਕਹਾਣੀਆਂ ਸੁਣਾਉਣ, ਏਕਤੀ ਕਾਂਗਰਸ, ਪਰ ਇਹ ਗੱਠਜੋੜ ਲਈ ਤਿਆਰ ਨੇ ਜੀ। ਤੇ ਦਿੱਲੀ 'ਚ ਗੱਠਜੋੜ ਦੀ ਭੂਮਿਕਾ ਲਿਖੀ ਜਾ ਚੁੱਕੀ ਹੈ, ਇਬਾਰਤ ਲਿਖੀ ਜਾ ਚੁੱਕੀ ਹੈ। ਤੇ ਆਪਾਂ ਕਿੰਨੀ ਵਾਰ ਹਵਾਲਾ ਦਿੱਤਾ ਕਿ ਦਿੱਲੀ 'ਚ 3-4 ਵਾਲਾ ਹੋ ਗਿਆ ਜੀ, ਪੰਜਾਬ 'ਚ 7-6 ਵਾਲਾ ਹੋ ਗਿਆ ਜੀ। ਸੋ ਹੁਣ ਪਿਛਲੇ 2 ਕੁ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਨੂੰ ਲੈ ਕੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਕਾਗਜ਼ ਭਰੇ ਗਏ। ਨਾਮਜ਼ਦਗੀ ਸ਼ਨੀਵਾਰ ਨੂੰ ਕਾਗਜ਼ ਭਰਨ ਦੀ ਤਰੀਕ ਸੀ ਜੀ, ਤੇ ਉਸ ਦਿਨ ਤਿੰਨੋਂ ਪਾਰਟੀਆਂ ਦੇ ਲੀਡਰਾਂ ਨੇ 3 ਅਹੁਦਿਆਂ ਤੇ ਕਾਗਜ਼ ਭਰੇ। ਮੇਅਰ ਦੇ ਤੇ ਵੀ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਤੇ ਵੀ। ਭਾਜਪਾ ਨੇ ਵੀ 3 ਕੈਂਡੀਡੇਟ ਖੜੇ ਕੀਤੇ, ਆਪ ਨੇ ਵੀ 3 ਖੜੇ ਕੀਤੇ ਤੇ ਕਾਂਗਰਸ ਨੇ ਵੀ 3 ਖੜੇ ਕੀਤੇ। ਪਰ ਦੂਸਰੇ ਪਾਸੇ ਖੜਗੇ ਸਾਹਿਬ ਨੂੰ ਕੇਜਰੀਵਾਲ ਸਾਹਿਬ ਬੜਾ ਸਾਰਾ ਗੁਲਦਸਤਾ ਦੇ ਰਹੇ ਸੀ। ਤੇ ਉਦੋਂ ਕਹਿੰਦੇ ਉੱਥੇ ਇਹ ਕਹਾਣੀ ਲਿਖੀ ਗਈ ਕਿ ਭਾਈ ਆਪਾਂ ਇਹਨੂੰ ਅਮਲੀ ਜਾਮਾ ਪਹਿਨਾਉਣਾ। ਉਹਦੀ ਸ਼ੁਰੂਆਤ ਚੰਡੀਗੜ੍ਹ ਤੋਂ ਹੁੰਦੀ ਆ। 2016 ਚੋਂ ਭਾਜਪਾ ਲਗਾਤਾਰ ਆਪਣਾ ਮੇਅਰ ਬਣਾਉਂਦੀ ਆ ਰਹੀ ਆ। ਠੀਕ ਹੈ ਜੀ। ਤੇ ਇਸ ਮੌਕੇ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ MC ਵੱਧ ਨੇ। ਮਤਲਬ ਜਦੋਂ ਜਿੱਤੇ ਸੀ ਤਾਂ ਭਾਜਪਾ ਨਾਲੋਂ ਵੀ ਵੱਧ ਸੀ, 14 ਸੀ ਜੀ। ਇਹਨਾਂ ਕੋਲ 13 ਨੇ, ਭਾਜਪਾ ਕੋਲ 14 ਨੇ, ਤੇ MP ਵੀ ਭਾਜਪਾ ਦੀ ਹੈ ਤੇ ਇਸ ਨਾਲ ਕੋਲ 15 ਵੋਟਾਂ ਨੇ। ਤੇ ਇੱਧਰ ਕਹਿੰਦੇ ਜੀ ਕਿ ਪਰ ਦੋਵਾਂ ਦੇ ਜਿਹੜੇ ਲੀਡਰ ਨੇ, ਕਾਂਗਰਸ ਦਾ ਜਿਹੜਾ ਲੀਡਰ ਆ ਉਹ ਵੀ ਕਾਂਗਰਸੀ ਹੋਈ ਆ ਉਹ ਤਾਂ, ਪਰ ਜਿਹੜੀ ਭਾਜਪਾ ਦੀ ਟੀਮ ਦਾ ਲੀਡਰ ਆ ਉਹ ਵੀ ਪੁਰਾਣਾ ਕਾਂਗਰਸੀ ਹੈ। ਠੀਕ ਹੈ। ਤੇ ਉਹਦੀ ਤੇ ਪਵਨ ਬਾਂਸਲ ਦੀ ਜਿੰਨੀ ਨੇੜਤਾ ਪਹਿਲਾਂ ਰਹੀ ਹੈ ਸਾਰਿਆਂ ਨੂੰ ਪਤਾ। ਕਹਿੰਦੇ ਕਿ ਉਹ ਪੁਰਾਣੇ ਰਿਸ਼ਤਿਆਂ ਨੇ ਕਿਹਾ ਕਿ ਭਾਈ ਆਪਾਂ ਆਪਣਾ ਮੇਅਰ ਤਾਂ ਬਣਾਈਏ, ਬਾਕੀ ਗੱਲਾਂ ਬਾਅਦ ਦੀਆਂ। ਅੱਛਾ। ਇਹਨਾਂ ਦੋਵਾਂ ਨੇ ਕਹਿੰਦੇ ਦਿੱਲੀ ਤੱਕ ਆਪਣੀ ਆਪਣੀ ਹਾਈ ਕਮਾਂਡ ਨੂੰ ਇਹ ਗੱਲ ਸਮਝਾਈ।
ਕਿ ਜੀ ਜੇ ਆਪਾਂ ਇਕੱਠੇ ਹੋ ਜਾਈਏ, ਤੇ ਕਹਿੰਦੇ ਜੀ ਇਹ ਫਿਰ ਇਹ ਗੱਲ ਸਿਰੇ ਚੜੀ ਕਿ 13 ਆਮ ਆਦਮੀ ਪਾਰਟੀ ਦੇ ਤੇ 7 ਕਾਂਗਰਸ ਦੇ 20 ਹੋ ਗਏ ਆਪਣੇ ਕੋਲ, ਉਹਨਾਂ ਕੋਲ 15 ਨੇ, ਤੇ ਆਪਾਂ ਇਸ ਨੂੰ ਸਿਰੇ ਚਾੜੀਏ। ਤੇ ਇਹ ਜੀ ਟ੍ਰੇਲਰ ਸਿਰੇ ਚੜ ਗਿਆ, ਸਮਝੌਤਾ ਹੋ ਗਿਆ ਕਿ ਮੇਅਰ ਆਮ ਆਦਮੀ ਪਾਰਟੀ ਦਾ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕਾਂਗਰਸ ਦਾ, ਠੀਕ ਹੈ, ਤੇ ਲੋਕ ਸਭਾ ਚੋਣ ਚ ਕਾਂਗਰਸ ਦੇ ਉਮੀਦਵਾਰ ਨੂੰ ਆਪ ਸਮਰਥਨ ਕਰੂਗੀ। ਅੱਜ ਦੀ ਤਰੀਕ 'ਚ ਸਮਝੌਤਾ ਹੈ। ਮੇਅਰ ਦਾ ਉਹਦਾ ਸਾਲ ਦਾ ਹੁੰਦਾ, ਹਰ ਸਾਲ ਬਾਅਦ ਚੋਣ ਹੋਣੀ ਹੁੰਦੀ ਹੈ। ਇੱਕ ਵਾਰ ਆਮ ਆਦਮੀ ਪਾਰਟੀ ਦਾ ਮੇਅਰ ਬਣ ਜਾਣਾ, 4 ਮਹੀਨੇ ਬਾਅਦ ਜੇ ਭਾਜਪਾ ਮੁੱਕਰ ਵੀ ਗਈ, ਆਮ ਆਦਮੀ ਪਾਰਟੀ ਮੁੱਕਰ ਵੀ ਗਈ ਕਿ ਅਸੀਂ ਨਹੀਂ ਕਾਂਗਰਸ ਨਾਲ ਸਮਝੌਤਾ ਕਰਨਾ, ਫਿਰ ਭਾਵੇਂ ਅੱਡੋ ਅੱਡ MP ਵੀ ਲੜ ਲੈਣ, ਕੋਈ ਪਤਾ ਨਹੀਂ। ਫਿਲਹਾਲ ਇਹ ਸਮਝੌਤਾ ਹੋ ਗਿਆ। ਜੀ ਜੀ ਜੀ। ਕੱਲ ਆਮ ਆਦਮੀ ਪਾਰਟੀ ਦੇ ਹੇਠਲੇ 2 ਅਹੁਦੇਦਾਰਾਂ ਨੇ ਨਾਮ ਵਾਪਸ ਲੈ ਲਏ, ਤੇ ਕਾਂਗਰਸ ਦੇ ਮੇਅਰ ਵਾਲੇ ਉਮੀਦਵਾਰ ਨੇ ਨਾਮ ਵਾਪਸ ਲੈ ਲਏ। ਹੁਣ ਭਾਜਪਾ ਨਾਲ ਆਪ ਤੇ ਕਾਂਗਰਸ ਦੇ ਗੱਠਜੋੜ ਦਾ ਸਿੱਧਾ ਟਕਰਾਵ ਹੈ। ਇਸ ਲਈ ਇਹ ਫਿਰ ਪੰਜਾਬ ਵਾਲੇ ਸਮਝੌਤੇ ਦਾ ਟ੍ਰੇਲਰ ਮਿਲ ਗਿਆ ਕਿ ਲਓ ਵੀ ਜੇ ਇੱਥੇ ਕਾਮਯਾਬ ਆ, ਫਿਰ ਇਹ ਕਹਿਣਗੇ ਜੀ ਪੰਜਾਬ 'ਚ ਕਿਉਂ ਨਹੀਂ। ਪਰ ਇਹ ਟ੍ਰੇਲਰ ਦਾ ਇੱਕ ਰੂਪ ਹੋਰ ਦੇਖਣ ਨੂੰ ਮਿਲਿਆ ਪ੍ਰਵੀਨ ਜੀ। ਉਹ ਰੂਪ ਇਹ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਹਰਿਆਣੇ ਦਾ ਜੇ ਪੈਰ ਧਰਾ ਚੱਲੀ ਜਾਂਦਾ ਧੱਕੇ ਨਾਲ, ਹੈਗੇ ਨੇ ਉਹਨਾਂ ਨੂੰ ਨਵੀਂ ਰਾਜਧਾਨੀ ਨਹੀਂ ਦੇ ਰਹੀਆਂ ਸਰਕਾਰਾਂ, ਪਰ ਹਿਮਾਚਲ ਵੀ ਨਾਲ ਲੱਗਦਾ। ਠੀਕ ਹੈ। ਤੇ ਇੱਥੇ ਮੁਕਾਬਲੇ 'ਚ 3 ਧਿਰਾਂ ਸੀ, ਕਾਂਗਰਸ ਤੇ ਆਪ ਜੀ। ਆਲੇ ਦੁਆਲੇ ਤਿੰਨਾਂ ਹੀ ਸੂਬਿਆਂ 'ਚ ਤਿੰਨਾਂ ਹੀ ਪਾਰਟੀਆਂ ਦੀ ਸਰਕਾਰ ਹੈ। ਠੀਕ ਹੈ। ਹਰਿਆਣੇ 'ਚ ਭਾਜਪਾ ਦੀ, ਪੰਜਾਬ 'ਚ ਆਪ ਦੀ, ਹਿਮਾਚਲ 'ਚ ਕਾਂਗਰਸ ਦੀ। ਜੀ। ਇਹਨਾਂ ਨੇ ਜੀ, ਭਾਜਪਾ ਨੇ ਆਮ ਆਦਮੀ ਪਾਰਟੀ ਦਾ ਇੱਕ MC 10 ਤਰੀਕ ਨੂੰ ਤੋੜ ਲਿਆ, ਕਹਿੰਦੇ ਲਓ ਜੀ ਬਿੱਲੂ ਸਾਡੇ ਨਾਲ ਸ਼ਾਮਲ। ਠੀਕ ਹੈ ਜੀ। ਤੇ ਭਾਜਪਾ ਨੂੰ ਲੱਗਾ ਕਿ ਸਾਡਾ ਤਾਂ ਕੋਈ ਖਰੀਦ ਨਹੀਂ ਸਕਦਾ, ਸਾਡੇ ਤਾਂ ਪੱਕੇ ਬੰਦੇ ਸਾਡੇ ਨਹੀਂ ਜਾਂਦੇ, ਅਸੀਂ ਤਾਂ ਖਰੀਦਣ ਦਾ ਕੰਮ ਅਸੀਂ ਕਰਦੇ ਹਾਂ, ਤੋੜਨ ਦਾ ਕੰਮ ਅਸੀਂ ਕਰਦੇ ਹਾਂ। ਜੀ ਜੀ। ਜੋੜ ਤੋੜ ਸਾਨੂੰ ਆਉਂਦਾ ਹੈ, ਹੋਰ ਨੇ ਕਿਹਨੇ ਕਰਨਾ। ਤੇ ਉਦੋਂ ਹੀ ਪਤਾ ਲੱਗਿਆ ਜਦੋਂ ਕਾਲੂ ਇਹਨਾਂ 'ਚ ਸ਼ਾਮਲ ਹੋ ਗਿਆ। ਕਹਿੰਦੇ ਜੀ ਬਿੱਲੂ ਆਪ ਦਾ ਭਾਜਪਾ ਚਲਾ ਗਿਆ, ਤੇ ਭਾਜਪਾ ਦਾ ਕਾਲਾ ਕਹਿੰਦੇ ਜੀ ਇੱਧਰ ਆ ਗਿਆ। ਤੇ ਉਧਰ MC ਦਾ ਜਿਹੜਾ ਬੇਟਾ ਸੀ ਉਹ FIR ਲਿਖਾਉਣ ਚਲਾ ਗਿਆ ਜੀ, ਸਾਡਾ ਪਾਪਾ ਅਗਵਾ ਕਰ ਲਿਆ ਜੀ, ਕਹਿੰਦੇ ਆਮ ਵਾਲਿਆਂ ਨੇ। ਉਹ ਅੱਛਾ, ਉਹ ਦੋਸ਼ ਲਾ ਰਹੇ ਸੀ। ਸ਼ਾਮਲ ਹੋ, ਕਹਿੰਦਾ ਜੀ ਮੈਂ ਤਾਂ ਸ਼ਾਮਲ ਆ ਜੀ, ਮੈਨੂੰ ਕਿਸੇ ਨੇ ਅਗਵਾ ਨਹੀਂ ਕੀਤਾ। ਸੋ ਇਹ ਸਾਰਾ ਕਿ ਇੱਕੋ ਦੂਏ ਦੀ ਖਰੀਦੋ ਫਰੋਖਤ ਦਾ ਡਰ ਤੋਂ ਚੱਲਦੇ ਆ ਭਾਜਪਾ ਦੇ MCਆਂ ਨੂੰ ਚੱਕ ਕੇ ਹਰਿਆਣੇ ਲੈ ਜਾਂਦਾ ਗਿਆ, ਪੰਚਕੂਲੇ ਜਾ ਕੇ ਲੁਕੋ ਲਿਓ, ਸਰਕਾਰ ਲੈ ਗਈ ਜੀ। ਕਾਂਗਰਸੀਆਂ ਨੂੰ ਹਿਮਾਚਲ ਵਾਲੇ ਸ਼ਿਮਲੇ ਲੈ ਕੇ ਚੜ ਗਏ, ਤੇ ਆਪ ਵਾਲਿਆਂ ਨੂੰ ਜੀ ਰੋਪੜ ਪਹੁੰਚਾ ਦਿੱਤਾ ਗਿਆ, ਰਿਜ਼ੋਰਟ 'ਚ। ਹਾਰਸ ਟ੍ਰੇਡਿੰਗ ਵਾਲਾ ਕੰਮ। ਹੁਣ ਇਹਨਾਂ ਦੀ ਸੇਵਾ ਕਰਦਾ ਕੌਣ ਹੋਊਗਾ? ਸਰਕਾਰਾਂ ਕਰਦੀਆਂ ਹੋਣਗੀਆਂ। ਸੰਭਾਲ ਕੌਣ ਕਰ ਰਿਹਾ? ਸਰਕਾਰ। ਕੀ ਸਰਕਾਰੀ ਖਜ਼ਾਨੇ ਤੇ ਹੁਣ ਇਹ ਕੰਮ ਹੋਣਗੇ ਕਿ ਤੁਸੀਂ ਆਪਣੀ ਪਾਰਟੀ ਦੀਆਂ ਚੋਣਾਂ ਵੀ ਸਰਕਾਰੀ ਖਜ਼ਾਨੇ 'ਚ ਲੜੋਗੇ? ਉਹਨਾਂ ਦੇ ਸਾਰੇ ਲੜੋਗੇ। ਚਲੋ, ਮੈਨੂੰ ਨਹੀਂ ਮਤਲਬ ਹਿਮਾਚਲ ਕੀ ਕਰਦਾ, ਮੈਨੂੰ ਨਹੀਂ ਮਤਲਬ ਹਰਿਆਣਾ ਕੀ ਕਰਦਾ, ਮੈਨੂੰ ਸਵਾਲ ਪੰਜਾਬ ਤੋਂ ਹੈ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਇਹ ਮੈਨੂੰ ਦੱਸੋ ਕਿ MC ਬਣੇ ਵੇ ਹੋਏ ਨੇ ਉਹ ਚੰਡੀਗੜ੍ਹ ਦੇ, ਤੇ ਤੁਹਾਡੀ ਪਾਰਟੀ ਦਾ ਵਿੰਗ ਹੈਗਾ ਚੰਡੀਗੜ੍ਹ 'ਚ। ਤੁਸੀਂ ਸੰਭਾਲਣ ਲਈ ਜੇ ਕਿਸੇ ਸਮੇਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਅਕਾਲੀ ਦਲ ਬਾਲਾਸਰ ਲੈ ਕੇ ਬੈਠ ਗਿਆ ਸੀ ਜਾ ਕੇ, ਤੇ ਤੁਸੀਂ ਕਹੋ ਉਵੇਂ ਅਸੀਂ ਬਿਠਾ ਲਏ, ਤੇ ਹੋ ਸਕਦਾ ਤੁਸੀਂ ਰਿਜ਼ੋਰਟ ਦੇ ਪੈਸੇ ਵੀ ਦਿਖਾਉਣ ਨਿੱਜੀ ਤੌਰ ਤੇ ਕਿਸੇ ਤੋਂ ਕਿ ਸਰਕਾਰ ਨੇ ਨਹੀਂ ਦਿੱਤੇ, ਪਰ ਜਿਹੜੀਆਂ ਗੱਡੀਆਂ ਢੋ ਰਹੀਆਂ ਸੀ ਉਹਨਾਂ ਨੂੰ ਉਹਨਾਂ ਤੇ ਗਵਰਨਮੈਂਟ ਆਫ ਪੰਜਾਬ ਕਿਉਂ ਲਿਖਿਆ ਸੀ? ਕਿਉਂ ਲਿਖਿਆ ਸੀ? ਬਿਲਕੁਲ ਸਹੀ ਹੈ। ਉਹਨਾਂ ਦੇ ਅੱਗੇ ਪਿੱਛੇ ਜਿਹੜੀ ਸਿਕਿਉਰਟ ਵਾਲੀਆਂ ਗੱਡੀਆਂ ਲੱਗੀਆਂ ਸੀ, ਉਹਨਾਂ ਦੇ ਇੱਥੇ ਮੋਢਿਆਂ ਦੇ ਉੱਤੇ PP ਕਿਉਂ ਲਿਖਿਆ ਸੀ? ਇਹ ਜਵਾਬ ਦੇਣ। ਸ਼ਨੀਵਾਰ ਨੂੰ ਰੋਪੜ ਦੇ ਰਿਜ਼ੋਰਟ ਤੋਂ ਗੱਡੀਆਂ 'ਚ ਭਰ ਕੇ ਉਹਨਾਂ ਨੂੰ ਪੰਜਾਬ ਭਵਨ ਲਿਆਂਦਾ ਗਿਆ, ਆਮ ਆਦਮੀ ਪਾਰਟੀ ਦੇ MCਆਂ ਨੂੰ। ਠੀਕ ਹੈ ਜੀ। ਤੇ ਉਹਨਾਂ ਗੱਡੀਆਂ ਦੀ ਨੰਬਰ ਪਲੇਟ ਦੇ ਅੱਗੇ ਵੀ ਪਿੱਛੇ ਵੀ ਗਵਰਨਮੈਂਟ ਆਫ ਪੰਜਾਬ ਅੰਗਰੇਜ਼ੀ 'ਚ ਲਿਖਿਆ ਸੀ। ਉਹ ਠੀਕ ਹੈ ਜੀ। ਉਹਨਾਂ ਦੇ ਅੱਗੇ ਪਿੱਛੇ ਪੰਜਾਬ ਪੁਲਿਸ ਦੀਆਂ ਗੱਡੀਆਂ ਸੀ, ਉਹਨਾਂ 'ਚੋਂ 2-4 ਦਾ ਜਿਹਨਾਂ ਦਾ ਡਰ ਸੀ ਕਿ ਭੱਜ ਸਕਦੇ ਨੇ, ਰੁੱਸ ਸਕਦੇ ਨੇ, ਕ੍ਰਾਸ ਵੋਟਿੰਗ ਕਰ ਸਕਦੇ ਨੇ, ਉਹਨਾਂ ਨੂੰ ਮਨਾਇਆ ਵੀ ਗਿਆ, ਸਮਝਾਇਆ ਵੀ ਗਿਆ, ਧਮਕਾਇਆ ਵੀ ਗਿਆ। ਸਾਰੀ ਖੇਡ ਹੋਈ ਅੰਦਰ ਪੰਜਾਬ ਭਵਨ 'ਚ। ਉਸ ਤੋਂ ਬਾਅਦ ਨਾਮਜ਼ਦਗੀਆਂ ਭਰਨ ਦੇ ਲਈ ਫਿਰ ਉਹੀ ਗੱਡੀਆਂ ਲੈ ਕੇ ਉਹਨਾਂ ਨੂੰ ਨਗਰ ਨਿਗਮ ਪਹੁੰਚੀਆਂ। ਨਾਮਜ਼ਦਗੀਆਂ ਤੋਂ ਬਾਅਦ ਉਹੀ ਵਾਪਸ ਰੋਪੜ ਛੱਡ ਕੇ ਆਈਆਂ। ਸੋ ਪੰਜਾਬ ਦਾ ਖਜ਼ਾਨਾ ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ ਕਿੱਥੇ ਕਿੱਥੇ ਲਟਾਇਆ ਜਾ ਰਿਹਾ। ਜਹਾਜ਼ ਦੇ ਝੂਟੇ ਵੀ ਪੰਜਾਬ ਦੇ ਖਜ਼ਾਨੇ 'ਚੋਂ, ਤੇ ਗੱਡੀਆਂ ਦੇ ਗੇੜੇ ਵੀ ਪੰਜਾਬ ਦੇ ਖਜ਼ਾਨੇ 'ਚੋਂ। ਹੁਣ ਚੰਡੀਗੜ੍ਹ ਦਾ ਨਗਰ ਨਿਗਮ ਦਾ ਮੇਅਰ ਬਣਾਉਣ ਦੇ ਲਈ ਵੀ ਪੰਜਾਬ ਸਰਕਾਰ ਨੇ ਆਪਣਾ ਖਜ਼ਾਨੇ ਦਾ ਮੂੰਹ ਖੋਲ ਦਿੱਤਾ, ਤੇ ਪੰਜਾਬ ਦੇ ਲਈ ਫਿਰ ਖਜ਼ਾਨਾ ਖਾਲੀ ਹੈ, ਤੇ ਆਪਣੇ ਪਾਰਟੀ ਦੀਆਂ ਚੋਣਾਂ ਦੇ ਲਈ ਖਜ਼ਾਨਾ ਭਰਿਆ। ਜੀ ਜੀ, ਬਿਲਕੁਲ। ਫੈਸਿਲੀਟੇਸ਼ਨ ਤਾਂ ਬਹੁਤ ਚਿਰ ਦੀ ਚੱਲਦੀ ਹੈ ਜੀ ਪੰਜਾਬ ਸਰਕਾਰ ਵੱਲੋਂ। ਦਿੱਲੀ ਦੀ ਜਿਹੜੀ ਵੀ ਸਿਆਸਤ ਬਾਬਤ ਕੋਈ ਵੀ ਘਟਨਾਕ੍ਰਮ, ਕੋਈ ਸਰਗਰਮੀ ਹੈ, ਉਹਦੇ ਲਈ ਫੈਸਿਲੀਟੇਟ ਤਾਂ ਪੰਜਾਬ ਸਰਕਾਰ ਲਗਾਤਾਰ ਕਰ ਰਹੀ ਹੈ। ਪਰ ਤੁਸੀਂ ਇਹ ਦੇਖੋ ਹਾਰਸ ਟ੍ਰੇਡਿੰਗ ਦਾ ਵਾਲਾ ਜਿਹੜਾ ਮਸਲਾ ਉਹ ਕਿੰਨਾ ਹੁਣ ਪਕੀਦਾ ਹੋ ਗਿਆ, ਕਿੰਨਾ ਪੱਕਾ ਹੋ ਗਿਆ। ਲੋਕ ਵੀ
ਦੇਖੋ ਸਭ ਤੋਂ ਵੱਡਾ ਸਵਾਲ ਤਾਂ ਲੋਕਾਂ ਦਾ ਚਾਹੀਦਾ ਨਾ ਕਿ ਅਸੀਂ ਇਹਨਾਂ ਨੂੰ ਮੈਂਡੇਟ ਦਿੱਤਾ, ਤੁਸੀਂ ਕਿਉਂ ਇਹਨਾਂ ਨੂੰ ਐ ਜਿਵੇਂ ਮੇਲੇ ਦੇ ਵਿੱਚ ਕੋਈ ਮੰਡੀ ਦੇ ਵਿੱਚ ਕੋਈ ਡੰਗਰਾਂ ਨੂੰ ਲਈ ਫਿਰਦਾ, ਤੁਸੀਂ ਕਿਉਂ ਏਦਾਂ ਲਈ ਫਿਰਦੇ ਇਹਨਾਂ ਨੂੰ? ਪਰ ਉਹ ਨਹੀਂ, ਸਵਾਲ ਇਹ ਹੈ ਕਿ ਜੇ ਪਾਰਟੀਆਂ ਨੂੰ ਆਪਣੇ ਚੁਣੇ ਨੁਮਾਇੰਦਿਆਂ ਤੇ ਭਰੋਸਾ ਨਹੀਂ, ਹਾਂਜੀ, ਫਿਰ ਉਹ ਨੁਮਾਇੰਦੇ, ਅੱਛਾ ਦੂਸਰੇ ਪਾਸੇ ਨੁਮਾਇੰਦੇ ਵਿਕਣ ਲੱਗੇ ਦੇਰ ਨਹੀਂ ਲਾਉਂਦੇ, ਤੀਸਰੇ ਪਾਸੇ ਪਰ ਲੋਕਾਂ ਦਾ ਕੀ ਕਸੂਰ ਹੈ ਪ੍ਰਵੀਨ ਜੀ? ਜਿਹੜੇ ਬਿੱਲੂ ਨੂੰ ਲੋਕਾਂ ਨੇ ਮਤਲਬ ਵੋਟ ਪਾਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ, ਜਿਹੜੇ ਕਾਲੂ ਨੂੰ ਲੋਕਾਂ ਨੇ ਭਾਜਪਾ ਦੇ ਉਮੀਦਵਾਰ ਵਜੋਂ ਵੋਟ ਪਾਈ, ਹਾਂਜੀ, ਉਹ ਲੋਕਾਂ ਨਾਲ ਧੋਖਾ ਨਹੀਂ? ਸਾਲ 'ਚ ਜੇਕਰ ਕੋਈ ਵਿਅਕਤੀ ਪਾਰਟੀ ਬਦਲੇ, ਉਹਦੀ ਅਗਲੇ 5 ਸਾਲਾਂ ਦੀ ਪਾਰਟੀ ਮਤਲਬ ਕਿ ਚੋਣ ਲੜਨ ਤੇ ਰੋਕ ਲੱਗ ਜਾਣੀ ਚਾਹੀਦੀ ਹੈ। ਜੀ ਬਿਲਕੁਲ ਬਿਲਕੁਲ। ਤੇ ਇਹ ਤੈਅ ਹੋਣਾ ਚਾਹੀਦਾ ਕਿ ਭਾਈ ਤੂੰ 5 ਸਾਲਾਂ 'ਚ ਪਾਰਟੀ ਨਹੀਂ ਬਦਲ ਸਕਦਾ, ਜੇ ਬਦਲਣਾ ਚੋਣਾਂ ਤੋਂ ਬਾਅਦ ਬਦਲੀ, ਤੇ ਉਹ ਤੋਂ ਬਾਅਦ ਫਿਰ ਤੂੰ 5 ਸਾਲ ਚੋਣ ਨਹੀਂ ਲੜ ਸਕਦਾ। ਇਸ ਲਈ ਲੋਕਾਂ ਦੇ ਲੋਕ ਫਤਵੇ ਨਾਲ ਵੀ ਧੋਖਾ ਵੱਡਾ ਹੁੰਦਾ ਜਾ ਰਿਹਾ ਹੈਗਾ। ਇੱਥੇ ਕਿਹੜਾ ਇਹਨਾਂ ਪਰ ਤਾਂ ਚਲੋ ਐਮਸੀਐਨ ਤੇ ਦਲ ਬਦਲ ਕਾਨੂੰਨ ਲਾਗੂ ਹੀ ਨਹੀਂ ਹੁੰਦਾ, ਜਿੱਥੇ ਲਾਗੂ ਹੁੰਦਾ ਉੱਥੇ ਵੀ ਕੀ ਹੋ ਰਿਹਾ? ਅਸੀਂ ਆ ਮਹਾਰਾਸ਼ਟਰ 'ਚ ਦੇਖਿਆ, ਕਹਿੰਦੇ ਜੀ ਹੁਣ ਅਸਲੀ ਸ਼ਿਵ ਸੈਨਾ ਆਏ, ਐਮਐਲਏ ਆ ਵੀ ਹੈਗੇ ਨੇ, 2 ਐਮਐਲਏ ਜੇ ਸਹੀ ਨੇ, ਕਾਨੂੰਨ ਕਾਹਦੇ ਲਈ ਬਣਾਇਆ ਸੀ? ਇਸ ਲਈ ਇਹ ਬੜੀ ਖੇਡ ਹੈ, ਇਹ ਧੋਖਾ ਹੈ ਲੋਕਾਂ ਨਾਲ। ਜੀ ਬਿਲਕੁਲ ਬਿਲਕੁਲ। ਤੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਚਾਇਤਾਂ ਦੀ। ਪੰਚਾਇਤਾਂ ਭੰਗ ਹੋਣਗੀਆਂ ਪਰ ਕਹਿੰਦੇ ਚੋਣਾਂ ਹਲੇ ਨਹੀਂ ਹੋਣਗੀਆਂ। ਹਾਂ ਬਿਲਕੁਲ ਪ੍ਰਵੀਨ ਜੀ, ਬਕਾਇਦਾ ਤੌਰ ਤੇ ਸਾਰੀ ਕਾਰਵਾਈ 16 ਜਨਵਰੀ ਤੱਕ ਨਿਬੜਨ ਦਾ ਹਵਾਲਾ। ਸੋ ਅੱਜ 16 ਜਨਵਰੀ ਹੈ ਪੰਜਾਬ ਦੇ ਹਵਾਲੇ ਨਾਲ। ਸੋ ਅੱਜ ਸਾਰੀਆਂ ਰਿਪੋਰਟਾਂ ਮੰਗੀਆਂ ਗਈਆਂ ਤੇ ਅੱਜ ਉਮੀਦ ਹੈ ਕਿ ਆਪਣਾ ਪ੍ਰੋਗਰਾਮ ਜਦੋਂ ਚੱਲ ਰਿਹਾ ਹੋਏਗਾ ਉਸ ਤੋਂ ਬਾਅਦ ਕਿਸੇ ਵੀ ਸਮੇਂ ਫਰਮਾਨ ਆ ਸਕਦਾ ਕਿ ਜੀ ਅੱਜ ਤੋਂ ਪੰਚਾਇਤਾਂ ਭੰਗ ਜੀ, ਜਾਂ ਭਲਕੇ ਤੋਂ ਪੰਚਾਇਤਾਂ ਭੰਗ। ਤੇ ਭੰਗ ਹੁੰਦਿਆਂ ਹੀ ਪ੍ਰਬੰਧਕ ਲਾ ਦਿੱਤੇ ਜਾਣਗੇ, ਜਿਹਦੇ ਲਈ ਸੂਚੀਆਂ ਬਣ ਗਈਆਂ ਨੇ, ਰਿਪੋਰਟਾਂ ਤਿਆਰ ਨੇ, ਲਿਸਟਾਂ ਲਗਭਗ ਬਣ ਗਈਆਂ ਕਿ ਇੱਥੇ ਇਹਨੂੰ ਪ੍ਰਬੰਧ ਸੰਭਾਲਣਾ, ਇਹਨੂੰ ਕਰ ਦੇਣਾ। ਠੀਕ ਹੈ। ਕੀ ਪੰਜਾਬ ਸਰਕਾਰ ਦਾ ਉਦੇਸ਼ ਸਮੇਂ ਸਿਰ ਚੋਣਾਂ ਕਰਾਉਣਾ? ਜਿਹੜੀ ਪੰਜਾਬ ਸਰਕਾਰ 10 ਅਗਸਤ ਨੂੰ ਭੰਗ ਕਰਕੇ ਨਾਲੇ ਚੋਣਾਂ ਕਰਾਉਣ ਦੀ ਕਵਾਇਦ 'ਚ ਨਜ਼ਰ ਆ ਰਹੀ ਸੀ ਕਿ ਆਪਾਂ ਹੁਣੇ ਚੋਣਾਂ ਕਰਾ ਦੇਣੀਆਂ, ਉਹੀ ਮਤਲਬ ਸਰਕਾਰ ਹੁਣ ਕੀ ਸਮੇਂ ਸਿਰ ਚੋਣਾਂ ਕਰਾਊਗੀ ਜਦੋਂ ਮਿਆਦ ਮੁੱਕ ਗਈ ਆ ਪੰਚਾਇਤਾਂ ਦੀ? ਇੱਕ ਰੂਟੀਨ ਪ੍ਰਕਿਰਿਆ ਪ੍ਰਵੀਨ ਜੀ। ਹਾਂਜੀ ਬਿਲਕੁਲ। ਕਿ ਜਦੋਂ ਪੰਚਾਇਤਾਂ ਦੀ ਮਿਆਦ ਮੁੱਕਦੀ ਹੈ ਤਾਂ ਪੰਚਾਇਤਾਂ ਭੰਗ ਕੀਤੀਆਂ ਜਾਂਦੀਆਂ, ਉਸ ਤੋਂ ਬਾਅਦ ਪ੍ਰਬੰਧਕ ਕੰਮ ਦੇਖਦੇ ਆ ਕਿ ਚੋਣਾਂ ਤੱਕ। ਹੁਣ ਸਰਕਾਰ ਆਪਣੀ ਚਿੱਠੀ 'ਚ ਗੱਲ ਇਹੀ ਲਿਖੂਗੀ ਜੀ ਕਿ ਅਸੀਂ ਫਿਲਹਾਲ ਇਹ ਪ੍ਰਬੰਧਕਾਂ ਨੂੰ ਦੇ ਰਹੇ ਹਾਂ ਤੇ ਜਲਦ ਹੀ ਚੋਣਾਂ ਕਰਾਵਾਂਗੇ। ਤੇ ਜਲਦੀ ਚੋਣ ਦਾ ਮਤਲਬ 6 ਮਹੀਨਿਆਂ 'ਚ ਚੋਣਾਂ ਕਰਾਉਣੀਆਂ ਹੁੰਦੀਆਂ। ਤੇ 6 ਮਹੀਨੇ ਫਿਰ ਕੀ ਜੁਲਾਈ ਅਗਸਤ ਜਾ ਕੇ ਚੋਣਾਂ ਹੋਣਗੀਆਂ ਹੁਣ? ਜੀ ਕੀ ਲੋਕ ਸਭਾ ਚੋਣਾਂ ਤੋਂ ਬਾਅਦ ਹੋਣਗੀਆਂ? ਕਿਉਂਕਿ ਅਜੇ ਵੀ ਪੰਜਾਬ ਸਰਕਾਰ, ਬੇਸ਼ੱਕ ਪੰਜਾਬ 'ਚ ਕਿੰਨੇ ਮੀਡੀਆ ਅਦਾਰਿਆਂ ਨੇ ਇਹ ਹਵਾਲਾ ਦਿੱਤਾ ਕਿ ਜੀ ਚੋਣਾਂ ਹੋਣ ਜਾ ਰਹੀਆਂ ਨੇ, ਪੰਚਾਇਤ ਚੋਣਾਂ ਦਾ ਨੋਟੀਫਿਕੇਸ਼ਨ ਵੀ ਨਾਲੇ ਹੋ ਜਾਊਗਾ ਜੀ, ਪਰ ਜਿਹੋ ਜਿਹੀ ਜਾਣਕਾਰੀ ਮਿਲ ਰਹੀ ਹੈ ਜਾਂ ਜੋ ਰਾਜਨੀਤਿਕ ਮਾਹਰ ਨੇ ਪੰਜਾਬ ਦੇ, ਉਹਨਾਂ ਦੇ ਹਵਾਲੇ ਨਾਲ ਜੇ ਗੱਲ ਕਰੀਏ ਤਾਂ ਉਹਨਾਂ ਦਾ ਮੰਨਣਾ ਕਿ ਸਰਕਾਰ ਪੰਚਾਇਤੀ ਚੋਣਾਂ ਕਰਾਉਣ ਦੇ ਮੂਡ 'ਚ ਨਹੀਂ ਹੈ ਤੇ ਨਾ ਹੀ ਪੰਚਾਇਤ ਵਿਭਾਗ ਦੇ ਅਧਿਕਾਰੀ ਅਜੇ ਇਸ ਮਾਮਲੇ 'ਚ ਤਿਆਰ ਨੇ। ਠੀਕ ਹੈ ਜੀ। ਪਰ ਜੇ ਕੋਈ ਨਵੇਂ ਸਲਾਹਕਾਰ ਦੀ ਕੋਈ ਨਵੀਂ ਸਲਾਹ ਆ ਗਈ ਹੋਵੇ ਤਾਂ ਪਤਾ ਨਹੀਂ ਕਿ ਕਿਹੜੇ ਫਾਰਮੂਲੇ ਤਹਿਤ ਸੋਚਣਗੇ ਹੁਣੇ ਕਰਾ ਲਈਏ। ਪਰ ਜੋ ਜਾਣਕਾਰੀ ਮਿਲ ਰਹੀ ਹੈ ਉਹਦੇ ਵੱਲ ਇਹੀ ਹੈ ਕਿ ਸਰਕਾਰ ਫਿਲਹਾਲ ਲੋਕ ਸਭਾ ਚੋਣਾਂ ਤੱਕ ਇਸ ਨੂੰ ਟਾਲਣਾ ਚਾਹੁੰਦੀ ਹੈ ਤੇ ਪਰ ਉਹ ਇਹ ਵੀ ਨਹੀਂ ਚਾਹੁੰਦੀ ਕਿ ਸਰਪੰਚ ਬਣ ਕੇ ਵਿਚਰਨ, ਇਸ ਲਈ ਕਿ ਇਹ ਸਮਾਂ ਹੱਦ ਜਿਹੜੀ ਉਹਨਾਂ ਦੀ ਫਰਵਰੀ ਤੱਕ ਆ ਕੇ, ਕਈਆਂ ਦਾ ਹੁਣ ਜਨਵਰੀ 'ਚ ਮੁੱਕ ਚੁੱਕਿਆ, ਕਈਆਂ ਦਾ ਫਰਵਰੀ 'ਚ, ਕਿਉਂਕਿ ਪੰਚਾਇਤ ਬਣਨ ਤੋਂ ਬਾਅਦ ਪਹਿਲੀ ਬੈਠਕ ਦੇ ਨਾਲ ਇਹ ਸਮਾਂ ਮੰਨਿਆ ਜਾਂਦਾ। ਉਸ ਹਵਾਲੇ ਨਾਲ ਸਾਰਿਆਂ ਦਾ ਜਨਵਰੀ 24 'ਚ ਜਾਂ ਫਰਵਰੀ ਦੇ ਪਹਿਲੇ ਹੱਥ ਤੱਕ ਮੁੱਕ ਜਾਣਾ ਸਾਰਿਆਂ ਦਾ। ਸੋ ਇਸ ਲਈ ਉਹ ਸਮਾਂ ਮੁੱਕਣ ਤੋਂ ਬਾਅਦ ਫਿਰ ਪੰਚਾਇਤਾਂ ਭੰਗ ਕਰਕੇ ਪ੍ਰਬੰਧਕਾਂ ਨੂੰ ਦੇਣ ਦਾ ਮਤਲਬ ਇਹ ਵੀ ਹੈ ਕਿ ਪ੍ਰਬੰਧ ਪੰਚਾਇਤਾਂ ਦਾ ਸਿੱਧਾ ਫਿਲਹਾਲ ਸਰਕਾਰਾਂ ਕੋਲ ਹੋਊਗਾ ਤੇ ਇਸ ਲਈ ਕਹਿੰਦੇ ਕਿ ਉਹ ਲੋਕ ਸਭਾ ਚੋਣਾਂ ਤੱਕ ਆਪਣੇ ਬੰਦਿਆਂ ਨੂੰ ਵੀ ਥਾਪੜਾ ਦੇਈ ਰੱਖਣ ਤੇ ਚੋਣਾਂ ਆਮ ਚੋਣਾਂ ਤੋਂ ਬਾਅਦ, ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪੰਚਾਇਤੀ ਚੋਣਾਂ ਹੋਣ, ਇਹਦੀ ਉਮੀਦ ਹੈ। ਜੀ ਉਹ ਇੱਕ ਵਾਰੀ ਯੂ ਟਰਨ ਨੇ ਸਰਕਾਰ ਦੀ ਚੰਗੀ ਕਿਰਕਰੀ ਕਰਾਤੀ। ਹੁਣ ਸਰਕਾਰ ਤੁਹਾਨੂੰ ਪਤਾ ਹੈ, ਜੇ ਸ਼ਰਮਾ ਜੀ ਕਹਿੰਦੇ ਆ ਕਿ ਜੇ ਮਤਲਬ ਦੁੱਧ ਨਾਲ ਮੂੰਹ ਸੜਿਆ ਹੋ ਤੇ ਫਿਰ ਬੰਦਾ ਲੱਸੀ ਨਹੀਂ ਫੂਕਾ ਮਾਰਦਾ, ਏਦਾਂ ਹੀ ਹੈ ਨਾ ਪੰਜਾਬੀ ਫੂਕਾ ਮਾਰ ਕੇ। ਬਿਲਕੁਲ। ਚੋਣਾਂ ਦੀ ਗੱਲ ਹੀ ਕਰ ਲਈਏ, ਅੱਗੇ ਪਿਛਲੇ ਹਫ਼ਤੇ ਦੇ ਵਿੱਚ ਨਾ ਵੀਕਐਂਡ ਦੇ ਉੱਤੇ ਜਾਂ ਹਫ਼ਤੇ ਦੇ ਅਖੀਰਲੇ ਦਿਨਾਂ ਦੇ ਵਿੱਚ ਕਹਿ ਦਿੰਦੇ ਆਪਾਂ ਸ਼ਰਮਾ ਜੀ, ਅਕਾਲੀ ਦਲ ਦੇ ਲੀਡਰਾਂ ਦਾ ਖਾਸਾ ਜ਼ੋਰ ਲੱਗਿਆ ਰਿਹਾ ਬਸਪਾ ਦੀ ਗੱਠਜੋੜ ਬਾਬਤ ਮੀਡੀਆ ਨੂੰ ਸਪਸ਼ਟੀਕਰਨ ਦੇਣ ਦੇ ਮਾਮਲੇ ਦੇ ਵਿੱਚ, ਜਾਂ ਇਹ ਸਪਸ਼ਟ ਕਰਨ ਦੇ ਮਾਮਲੇ ਦੇ ਵਿੱਚ, ਜਾਂ ਸਥਾਪਿਤ ਕਰਨ ਦੇ ਮਾਮਲੇ ਦੇ ਵਿੱਚ ਕਿ ਬਈ ਸਾਡਾ ਗੱਠਜੋੜ ਹੈਗਾ, ਸਾਡੇ 'ਚ ਕੋਈ ਮਨਮੁਟਾਵ ਹੈ ਨਹੀਂ ਗੇ।
ਬਸਪਾ ਕਹਿੰਦੇ ਇਕੱਲਿਆਂ ਲੜੇਗੀ ਲੋਕ ਸਭਾ ਚੋਣਾਂ, ਪਰ ਅਕਾਲੀ ਨਾਲ ਨੇ ਜੀ। ਪ੍ਰਵੀਨ ਜੀ, ਇਹ ਗੱਲ ਤੁਰੀ ਸੀ ਪੰਜਾਬ 'ਚ ਇੱਕ ਰੈਲੀ ਤੋਂ ਜੀ। ਬਹੁਜਨ ਸਮਾਜ ਪਾਰਟੀ ਦੀ ਰੈਲੀ ਸੀ ਤੇ ਉਸ ਰੈਲੀ ਦੇ ਦੌਰਾਨ ਪੰਜਾਬ 'ਚ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਹੋਰੀ ਤੇ ਉਹਨਾਂ ਦੇ ਸਕੱਤਰ, ਉਹਨਾਂ ਦੇ ਬਿਆਨ ਆ ਗਏ ਸੀ ਕਿ ਅਕਾਲੀ ਦਲ ਨਾਲ ਕਿਹੜਾ ਗੱਠਜੋੜ ਜਿਹੜਾ 1.5 ਸਾਲ 'ਚ ਕਦੇ ਹਾਲ ਚਾਲ ਨਹੀਂ ਪੁੱਛਿਆ, ਕਦੇ ਗੱਲਬਾਤ ਹੀ ਨਹੀਂ ਕੋਈ। ਤੇ ਕਹਿੰਦੇ ਕਿ ਇਸ ਲਈ ਅਸੀਂ ਤਾਂ ਆਪਣੇ ਸਮਰਥਕਾਂ ਨੂੰ ਕਹਿਤਾ ਕਿ 13 ਦੀ ਤਿਆਰੀ ਕਰੋ, ਆਪਾਂ ਇਕੱਲਿਆਂ ਲੜਾਂਗੇ, ਸਾਡੀ ਤਿਆਰੀ ਹੈ। ਜਦੋਂ ਇਹ ਸੁਨੇਹੇ ਆਏ ਤੇ ਬੀਬੀ ਹਰਸਿਮਰਤ ਕੌਰ ਸਪਸ਼ਟੀਕਰਨ ਦੇਣ ਲੱਗੀ, ਨਹੀਂ ਇੱਕ ਅੱਧੇ ਲੀਡਰ ਦੀ ਕਿਸੇ ਦੀ ਨਾਰਾਜ਼ਗੀ ਹੋ ਸਕਦੀ ਹੈ, ਸਾਡਾ ਗੱਠਜੋੜ ਤਾਂ ਕਾਇਮ ਹੈ, ਅਸੀਂ ਗੱਲ ਕਰਾਂਗੇ, ਅਸੀਂ ਮਿਲਾਂਗੇ। ਪਰ ਉਸ ਤੋਂ ਬਾਅਦ ਪੰਜਾਬ 'ਚ ਚਰਚਾਵਾਂ ਚੱਲ ਪਈਆਂ ਕਿ ਗੱਠਜੋੜ ਟੁੱਟਣ ਜਾ ਰਿਹਾ। ਠੀਕ ਹੈ ਜੀ। ਜਾਂ ਇਹ ਗੱਠਜੋੜ ਟੁੱਟ ਗਿਆ ਕਿਉਂਕਿ ਅਕਾਲੀ ਦਲ ਦਾ ਝੁਕਾਅ ਲਗਾਤਾਰ ਭਾਜਪਾ ਵੱਲ ਵੱਧ ਰਿਹਾ, ਉਹ ਭਾਜਪਾ ਨਾਲ ਜਾਣਾ ਚਾਹੁੰਦੇ ਨੇ। ਕਿੰਨੀਆਂ ਹੀ ਮਜਬੂਰੀਆਂ, ਕਿੰਨੇ ਹੀ ਮਸਲੇ ਨੇ ਜਿਹੜੇ ਉਹਨਾਂ ਨੂੰ ਰੋਕ ਲੈਂਦੇ ਨੇ ਕਈ ਵਾਰ, ਪਰ ਉਹਨਾਂ ਦਾ ਅਜੇ ਵੀ ਕਹਿੰਦੇ ਕਿ ਇਹੀ ਮੰਨਣਾ ਕਿ ਜੇਕਰ ਉਧਰ ਹੋ ਜਾਵੇ। ਤੇ ਬਹੁਜਨ ਸਮਾਜ ਪਾਰਟੀ ਦੇ ਇਹਨਾਂ ਲੀਡਰਾਂ ਦੇ ਬਿਆਨ ਤੋਂ ਬਾਅਦ ਲੱਗਿਆ ਕਿ ਲੈ ਵੀ ਗੱਠਜੋੜ ਤਾਂ ਖਿਲਰ ਗਿਆ, ਕਿਉਂਕਿ ਇੰਨਾ ਕੁ ਤਾਂ ਸਾਨੂੰ ਪਤਾ ਕਿ ਬਹੁਜਨ ਸਮਾਜ ਪਾਰਟੀ ਦਾ ਲੀਡਰ ਹੈ ਬਿਨਾਂ ਮਾਇਆਵਤੀ ਦੇ ਇਸ਼ਾਰੇ ਤੋਂ ਨਹੀਂ ਬੋਲ ਸਕਦਾ। ਨਾ ਬਿਲਕੁਲ ਜੀ। ਸੋ ਇਸ ਲਈ ਉਹ ਇਸ਼ਾਰਾ ਮਿਲਿਆ। ਪਰ 24 ਘੰਟਿਆਂ ਬਾਅਦ ਹੀ ਗੜੀ ਹੋਰਾਂ ਦਾ ਦੁਬਾਰਾ ਬਿਆਨ ਆ ਗਿਆ ਕਿ ਅਸੀਂ 20 ਤਰੀਕ ਤੋਂ ਬਾਅਦ ਮੀਟਿੰਗ ਕਰਨ ਜਾ ਰਹੇ ਹਾਂ, ਸਾਡਾ ਗੱਠਜੋੜ ਕਾਇਮ ਹੈ, ਅਸੀਂ ਮਿਲ ਕੇ ਚੋਣਾਂ ਲੜਾਂਗੇ। ਹੁਣ ਜੇ ਦੂਸਰਾ ਬਿਆਨ ਆਇਆ ਤਾਂ ਉਹ ਵੀ ਬੀਬੀ ਦੇ ਮਾਇਆਵਤੀ ਦੇ ਇਸ਼ਾਰੇ ਤੋਂ ਬਿਨਾਂ ਨਹੀਂ ਆਇਆ ਹੋਊਗਾ ਜੀ। ਹੁਣ ਉਹਦੇ ਪਿੱਛੇ ਕਾਰਨ ਕੀ, ਉਸ ਪਹਿਲੇ ਬਿਆਨ ਔਰ ਦੂਏ ਬਿਆਨ ਦੇ ਵਿਚਾਲੇ ਅਕਾਲੀ ਦਲ ਨੇ ਮਾਇਆਵਤੀ ਤੱਕ ਪਹੁੰਚ ਕੀਤੀ, ਰਾਬਤਾ ਕੀਤਾ, ਕੋਈ ਸੁਨੇਹਾ ਲਾਇਆ, ਕੀ ਇਹਦਾ ਪਹਿਲੂ ਹੈ ਜੀ। ਪਰ ਮਾਇਆਵਤੀ ਦੀ ਪ੍ਰੈਸ ਕਾਨਫਰੰਸ ਨੇ ਫਿਰ ਸਾਰਿਆਂ ਨੂੰ ਭੰਬਲ ਭੂਸੇ 'ਚ ਪਾਤਾ। ਠੀਕ ਹੈ। ਮਾਇਆਵਤੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਕਿਸੇ ਨਾਲ ਵੀ ਸਮਝੌਤਾ ਨਹੀਂ ਕਰਾਂਗੇ, ਲੋਕ ਸਭਾ ਚੋਣਾਂ ਅਸੀਂ ਇਕੱਲਿਆਂ ਲੜਾਂਗੇ ਜੀ। ਪੰਜਾਬ ਦੇ ਮੀਡੀਆ 'ਚ ਰੌਲਾ ਪੈ ਗਿਆ ਕਿ ਲਓ ਜੀ ਅਕਾਲੀ ਦਲ ਨਾਲ ਤਾਂ ਫਿਰ ਟੁੱਟ ਵਿਛੋੜਾ ਹੋ ਗਿਆ, ਹੁਣ ਤਾਂ ਮਾਇਆਵਤੀ ਨੇ ਕਹਿਤਾ। ਬੇਸ਼ੱਕ ਮਾਇਆਵਤੀ ਨੇ ਆਪਣੇ ਪ੍ਰੈਸ ਕਾਨਫਰੰਸ 'ਚ ਇਹ ਕਿਹਾ ਕਿ ਅਸੀਂ ਕਿਸੇ ਨਾਲ ਗੱਠਜੋੜ ਨਹੀਂ ਕਰਾਂਗੇ, ਪਰ ਉਹਨੇ ਇਹ ਨਹੀਂ ਕਿਹਾ ਕਿ ਅਸੀਂ ਪੁਰਾਣੇ ਗੱਠਜੋੜਾਂ ਦਾ ਵੀ ਭੋਗ ਪਾਵਾਂਗੇ। ਸੋ ਇਸ ਲਈ ਪੁਰਾਣਾ ਅਕਾਲੀ ਦਲ ਦਾ ਗੱਠਜੋੜ ਮੇਰੀ ਨਜ਼ਰੇ ਕਾਇਮ ਹੈ ਜੀ, ਔਰ ਉਹਨਾਂ ਦਾ ਨਵੇਂ ਗੱਠਜੋੜ ਤੋਂ ਮਤਲਬ ਸਿੱਧਾ ਭਾਜਪਾ ਨੂੰ ਦੱਸਣਾ ਸੀ ਕਿ ਅਸੀਂ ਭਾਈ ਇੰਡੀਆ ਨਾਲ ਨਹੀਂ ਜਾ ਰਹੇ, ਜੋ ਭਾਜਪਾ ਚਾਹੁੰਦੀ ਹੈ ਕਿ ਮਾਇਆਵਤੀ ਇਕੱਲਿਆਂ ਲੜੇ। ਹਾਂਜੀ ਬਿਲਕੁਲ, ਕਿਉਂਕਿ ਉਹਨਾਂ ਨੂੰ ਇਹ ਪਤਾ ਕਿ ਜੇ ਇੰਡੀਆ ਜਾਂ ਇੰਡੀਆ 'ਚ ਵੀ ਆਉਂਦੀ ਹੈ ਫਿਰ ਸਾਨੂੰ ਫਾਇਦਾ ਨਹੀਂ, ਇਹਦਾ ਇਕੱਲਿਆਂ ਲੜਨ ਦਾ ਸਾਨੂੰ ਫਾਇਦਾ। ਕੀ ਮਾਇਆਵਤੀ ਭਾਜਪਾ ਦਾ ਕੰਮ ਕਰ ਰਹੀ ਹੈ ਜਾਂ ਬਹੁਜਨ ਸਮਾਜ ਪਾਰਟੀ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ, ਇਹ ਵੀ ਇੱਕ ਪਹਿਲੂ ਹੈਗਾ। ਸੋ ਫਿਲਹਾਲ ਉਹ ਪ੍ਰੈਸ ਕਾਨਫਰੰਸ ਦਾ ਸਿੱਧਾ ਸੁਨੇਹਾ ਇਹ ਸੀਗਾ ਕਿ ਅਸੀਂ ਇੰਡੀਆ ਗੱਠਜੋੜ ਨਾਲ ਨਹੀਂ ਜਾਵਾਂਗੇ, ਅਸੀਂ ਉਹ 'ਚ ਸ਼ਾਮਲ ਨਹੀਂ ਹੋਵਾਂਗੇ। ਹਾਂ, ਅਕਾਲੀ ਦਲ ਵਾਲੇ ਨੂੰ ਇਹ ਸੁਨੇਹਾ ਕਹਿੰਦੇ ਜ਼ਰੂਰ ਦਿੱਤਾ ਮਾਇਆਵਤੀ ਨੇ ਕਿ ਭਾਈ ਜੇ ਐਨਡੀਏ ਨਾਲ ਗਏ ਫਿਰ ਸਾਡੇ ਵਾਲਾ ਵੀ ਗੱਠਜੋੜ ਖਤਮ ਸਮਝਿਓ, ਇਹ ਨਾ ਸਮਝੋ ਕਿ ਤੁਸੀਂ ਸੋਚ ਰਹੇ ਸੀ ਕਿ 6-6 ਤੇ ਅਸੀਂ ਲੜ ਲਾਂਗੇ ਤੇ ਇੱਕ ਬਸਪਾ ਨੂੰ ਛੱਡ ਲਾਂਗੇ, ਕਿ ਅਸੀਂ ਇੱਕ ਸੀਟ ਤੇ ਲੜਨ ਵਾਲੇ ਨਹੀਂ ਗੇ ਹੁਣ। ਸੋ ਇਸ ਲਈ ਇਹ ਗੱਠਜੋੜ ਉਨੀ ਦੇਰ ਕਾਇਮ ਹੈ ਪ੍ਰਵੀਨ ਜੀ, ਜਿੰਨੀ ਦੇਰ ਅਕਾਲੀ ਦਲ ਭਾਜਪਾ ਨਾਲ ਨਹੀਂ ਜਾਂਦਾ ਜਾਂ ਐਨਡੀਏ 'ਚ ਸ਼ਾਮਲ ਨਹੀਂ ਹੁੰਦਾ। ਜੇ ਐਨਡੀਏ ਸ਼ਾਮਲ ਹੋਇਆ ਤੇ ਗੱਠਜੋੜ ਖਤਮ ਹੈ। ਚਲੋ ਇਹ ਸ਼ਾਮਲ ਹੁੰਦੇ ਜਾਂ ਨਹੀਂ ਹੁੰਦੇ, ਪਰ ਪੰਜਾਬ ਦੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਜ਼ਰੂਰ ਇਕੱਠੀਆਂ ਹੋ ਗਈਆਂ। ਠੀਕ ਹੈ। ਸੋ ਬਲਵੀਰ ਸਿੰਘ ਰਾਜੇਵਾਲ ਤੇ ਉਹਨਾਂ ਦੇ ਨਾਲ ਦੀਆਂ 5 ਜਥੇਬੰਦੀਆਂ ਤੇ ਐਸਕੇਐਮ ਜਿਹੜਾ ਸਾਰਾ ਸੀਗਾ, ਬੁਰਜਗਿੱਲ ਹੋਰੀ, ਕਾਦੀਆਂ ਹੋਰੀ, ਉਹ ਸਾਰੇ ਜਿਹਨੇ ਦਲ ਸੀਗੇ ਉਹ ਮੁੜ ਕੇ ਇਕੱਠੇ ਹੋ ਗਏ। ਕੱਲ ਜਲੰਧਰ ਦੇ ਵਿੱਚ ਵੱਡਾ ਸਮਾਗਮ ਸੀ, ਇਹਨਾਂ ਦੀ ਕਨਵੈਨਸ਼ਨ ਸੀ, ਉਹਦੇ ਵਿੱਚ ਤੈਅ ਕੀਤਾ ਕਿ ਹਾਂ ਜਿਹੜੇ ਦਲਾਂ ਨੇ ਚੋਣ ਲੜੀ ਸੀ ਉਹਨਾਂ ਨੂੰ ਮੁੜ ਕੇ ਅਸੀਂ ਐਸਕੇਐਮ ਦਾ ਹਿੱਸਾ ਲੈਣੇ। ਹੁਣ ਡੱਲੇਵਾਲ ਹੋਰਾਂ ਦਾ ਗਰੁੱਪ ਅਜੇ ਵੀ ਅੱਡ ਹੈ, ਪਰ ਬਾਕੀ ਸਾਰੇ ਲਗਭਗ ਇਕੱਠੇ ਹੋ ਗਏ ਇੱਕ ਵਾਰ ਮੁੜ ਕੇ। ਸੋ ਕੀ ਇਹ ਪੰਜਾਬ ਦੇ ਹਿੱਤਾਂ ਦੀ, ਕਿਸਾਨੀ ਦੇ ਹਿੱਤਾਂ ਦੀ, ਪਾਣੀਆਂ ਦੀ, ਫਸਲਾਂ ਦੀ, ਉਹਦੀ ਲੜਾਈ, ਕਿਸਾਨਾਂ ਦੀ, ਮਜ਼ਦੂਰਾਂ ਦੀ ਲੜਾਈ ਮਿਲ ਕੇ ਇਕੱਠਿਆਂ ਹੋ ਕੇ ਲੜਨਗੇ ਜਾਂ ਅਗਲੀ ਕੋਈ ਰਾਜਨੀਤੀ ਕਰਨਗੇ, ਆਉਣ ਵਾਲਾ ਸਮਾਂ ਦੱਸੂਗਾ ਇਹਨਾਂ ਬਾਰੇ। ਜੀ। ਤੇ ਸ਼ਰਮਾ ਜੀ ਗੱਲ ਇਹ ਨਾ ਕਿ ਪਹਿਲੀ ਗੱਲ ਤਾਂ ਇਹ ਕਿ ਅੱਜ ਕੱਲ ਮਾਇਆਵਤੀ ਨਾਲ ਕੁਝ ਕੁ ਲੀਡਰ ਹੋਰ ਨੇ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਕਿ ਉਹ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਤੌਰ ਤੇ ਬੀਜੇਪੀ ਦਾ ਹੀ ਪੱਖ ਪੂਰ ਰਹੇ ਨੇ। ਪਹਿਲੀ ਗੱਲ ਤਾਂ ਜਿਸ ਏਜੰਡੇ ਨੂੰ ਲੈ ਕੇ ਤੁਹਾਡੀ ਲੜਾਈ ਹੈ, ਮਿਸਾਲ ਦੇ ਤੌਰ ਤੇ ਫੈਡਰਲਿਜ਼ਮ ਨੂੰ ਲੈ ਕੇ ਤੁਹਾਡੀ ਲੜਾਈ ਹੈ, ਸੰਘੀ ਢਾਂਚੇ ਨੂੰ ਲੈ ਕੇ ਲੜਾਈ ਹੈ, ਰਾਜਾਂ ਦੇ ਵੱਧ ਅਖਤਿਆਰਾਂ ਨੂੰ ਲੈ ਕੇ ਲੜਾਈ ਹੈ, ਤੇ ਉਹ ਜਿਹੜੀਆਂ ਲੜਾਈ ਲੜ ਰਹੀਆਂ ਧਿਰਾਂ ਨੇ, ਤੇ ਜੇਕਰ ਤੁਸੀਂ ਉਹਨਾਂ ਧਿਰਾਂ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਜਾਂ ਉਹਨਾਂ ਧਿਰਾਂ ਨੂੰ ਆਪਣੀ ਸਹਿਮਤੀ ਨਹੀਂ ਦੇ ਰਹੇ, ਤਾਂ ਫਿਰ ਤਾਂ ਤੁਹਾਡੀ ਜੋ ਅਪਰੋਚ ਆ ਉਹਨੂੰ ਦੇਖਿਆ ਹੀ ਜਾਊਗਾ। ਦੂਜੀ ਗੱਲ ਇਹ ਹੈ ਕਿ ਜੇਕਰ ਜਿਹੜਾ ਏਜੰਡਾ ਸੱਤਾਧਾਰੀਆਂ ਨੂੰ ਰਾਸ ਆ ਰਿਹਾ, ਤੁਸੀਂ ਉਹੀ ਟੋਹ ਕਰ ਰਹੇ ਹੋ, ਉਹੀ ਔਨ ਕਰ ਰਹੇ ਹੋ, ਤਾਂ ਫਿਰ ਤੁਹਾਡੇ ਏਜੰਡੇ ਤੇ ਕਿੰਤੂ ਤਾਂ ਉੱਠੂਗਾ ਹੀ। ਅਸੂਦੀਨ ਅਵੈਸੀ ਹੋ ਗਏ, ਮਾਇਆਵਤੀ ਹੋ ਗਈ, ਹੁਣ ਤਾਂ ਲੋਕ ਮਮਤਾ ਬੈਨਰਜੀ ਬਾਰੇ ਵੀ ਇਹ ਕਿਆਫਾ ਲਾ ਰਹੇ ਨੇ ਕਿ ਉਹਨਾਂ ਦੀ ਜਿਹੜੀ ਪੋਲੀਟੀਕਲ ਅਪਰੋਚ ਆ ਉਹ ਕਿਤੇ ਨਾ ਕਿਤੇ ਬੀਜੇਪੀ ਨੂੰ ਬੈਨੀਫਿਟ ਕਰ ਰਹੀ ਹੈ। ਹੁਣ
ਉਹਨਾਂ ਨੂੰ ਇਹ ਉਹਨਾਂ ਦੀ ਅਣਜਾਣਤਾ ਦੇ ਵਿੱਚ ਕਰ ਰਹੀ ਹੈ ਜਾਂ ਉਹ ਜਾਣ ਬੁੱਝ ਕੇ ਐਸਾ ਕਰ ਰਹੇ ਨੇ? ਇਹ ਉਹੀ ਇਸ ਗੱਲ ਦਾ ਨਹੀਂ ਬਿਹਤਰ ਜਵਾਬ ਦੇ ਪ੍ਰਵੀਨ ਸਕਦੇ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਬਹੁਜਨ ਸਮਾਜ ਪਾਰਟੀ ਜਿਸ ਵਿਚਾਰ ਨੂੰ ਲੈ ਕੇ ਪੈਦਾ ਹੋਈ ਸੀ, ਹਾਂਜੀ ਹਾਂਜੀ, ਉਹ ਉਹ ਵਿਚਾਰ ਬਹੁਤ ਪਿੱਛੇ ਛੱਡ ਆਈ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ। ਉਸ ਭਾਈਚਾਰੇ ਦੀ ਜਿਸ ਦੱਬੇ ਕੁਚਲੇ ਨਾਲ ਹਮੇਸ਼ਾ ਧੋਖਾ ਤੇ ਧੱਕਾ ਹੁੰਦਾ ਆ, ਹਾਂਜੀ ਹਾਂਜੀ, ਬਿਲਕੁਲ ਉਹਦੇ ਲਈ ਤਾਂ ਤੁਸੀਂ ਹੁਣ ਕੰਮ ਕਰਦੇ ਹੀ ਨਹੀਂ ਦਿਖਦੇ, ਨਹੀਂ ਦਿਖਦੇ, ਬਿਲਕੁਲ ਜੀ ਜੀ। ਗੋਟੀਆਂ ਫਿੱਟ ਕਰਦੇ ਦਿਖਦੇ ਹੋ। ਤੇ ਉਸੇ ਤਰ੍ਹਾਂ ਮਮਤਾ ਬੈਨਰਜੀ ਬਾਰੇ ਅੱਜ ਕੱਲ੍ਹ ਚਰਚਾ ਇਸ ਲਈ ਹੈ ਕਿ ਉਹਨੇ ਸੂਬੇ ਤੱਕ ਦਾ ਮਸਲਾ ਸੀ, ਉਹਨੇ ਆਪਣਾ ਸੂਬੇ ਤੱਕ ਦਾ ਮਸਲਾ ਭਾਜਪਾ ਨਾਲ ਕੀ ਸੈੱਟ ਕਰ ਲਿਆ। ਸੋ ਇਸ ਲਈ ਚਰਚਾ ਨਤੀਸ਼ ਬਾਰੇ ਹੀ ਚਰਚਾਵਾਂ ਚੱਲਦੀਆਂ ਕਿ ਪਤਾ ਨਹੀਂ ਕਦੋਂ ਪਾਲਾ ਬਦਲ ਲਵੇ। ਹਾਂਜੀ ਹਾਂਜੀ, ਬਿਲਕੁਲ। ਮੌਕਾ ਪ੍ਰਸਤੀ ਬਹੁਤ ਅਹਿਮੀਅਤ ਹੈ, ਪਰ ਬਹੁਜਨ ਸਮਾਜ ਪਾਰਟੀ ਕਾਂਗਰਸ 'ਚ ਸ਼ਾਮਲ ਹੋ ਕੇ ਦੇਸ਼ ਹਿੱਤ ਨਹੀਂ ਕਰ ਸਕਦੀ। ਇਹ ਨਹੀਂ ਅਸੀਂ ਕਹਿੰਦੇ ਕਿ ਕਾਂਗਰਸ ਨਾਲ ਜਾਓ, ਕਾਂਗਰਸ ਨੇ ਵੀ ਧੱਕਾ ਕਰਦੀ ਰਹੀ ਹੈ। ਪਰ ਸਪਸ਼ਟਤਾ ਤਾਂ ਕਰੋ ਨਾ, ਕਰਨਾ ਕੀ ਪਰ ਸਪਸ਼ਟਤਾ ਤਾਂ ਹੋਵੇ ਕਿ ਹਾਂ ਤੁਸੀਂ ਆਪਣੇ ਲੋਕਾਂ ਲਈ ਤਾਂ ਲੜਦੇ ਦਿਖੋ। ਜੀ ਬਿਲਕੁਲ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰ ਲਈਏ ਸ਼ਰਮਾ ਜੀ, ਪੰਜਾਬ ਦੇ ਮੌਸਮ ਦੀ, ਕਹਿੰਦੇ ਪੰਜਾਬ ਪੂਰਾ ਠਰ ਗਿਆ, ਸੀਤ ਲਹਿਰ ਜਦੋਂ ਵਗੀ ਹੈ ਤੇ ਪਾਰਾ ਮਾਈਨਸ ਦੇ ਵਿੱਚ ਚਲਾ ਗਿਆ ਪੰਜਾਬ ਦੇ ਵਿੱਚ। ਪ੍ਰਵੀਨ ਜੀ, ਇੱਕ ਤਾਂ ਮਤਲਬ ਕੋਰਾ ਪੈਣਾ ਹੈ ਨਾ, ਧੁੰਦ ਪੈਣੀ ਹੈ ਨਾ, ਮਤਲਬ ਇਹ ਠੰਡ, ਤੇ ਦੂਸਰਾ ਉਹਦੇ ਨਾਲੋਂ ਵੀ ਜ਼ਿਆਦਾ ਹੈ ਕਿ ਸੁੱਕੀ ਠੰਡ ਪੈਣੀ ਲਗਾਤਾਰ। ਪਿਛਲੇ ਮੌਸਮ ਵਿਭਾਗ ਪਿਛਲੇ 15 ਦਿਨਾਂ ਤੋਂ ਨਿਤ ਦਿਨ ਕਹਿੰਦਾ ਕਿ ਇਸ ਹਫ਼ਤੇ ਬੱਦਲ ਛਾ ਸਕਦੇ ਨੇ, ਇਸ ਹਫ਼ਤੇ ਮੀਂਹ ਪੈ ਸਕਦਾ, ਪਰ ਅਜੇ ਤੱਕ ਮੀਂਹ ਨਹੀਂ ਪਿਆ। ਸੁੱਕੀ ਠੰਡ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ, ਖਾਸ ਕਰ ਗਲੇ ਨਾਲ ਸੰਬੰਧਿਤ, ਬੁਖਾਰ ਨਾਲ ਸੰਬੰਧਿਤ ਕਈ ਤਰ੍ਹਾਂ ਦੇ ਰੋਗ ਸਾਹਮਣੇ ਆ ਰਹੇ ਨੇ। ਪਰ ਪੰਜਾਬ ਦੇ ਵਿੱਚ ਕਾਫੀ ਸਮੇਂ ਬਾਅਦ ਅਜਿਹੀ ਠੰਡ ਮਹਿਸੂਸ ਕੀਤੀ ਗਈ ਹੈ ਕਿ ਜਿਹੜਾ ਪਾਰਾ ਮਾਈਨਸ 'ਚ ਚਲਾ ਜਾਵੇ, 1 ਤੋਂ ਵੀ ਥੱਲੇ ਆ ਜਾਵੇ। ਇਹ ਕਾਫੀ ਮਤਲਬ ਨਹੀਂ। ਅੰਮ੍ਰਿਤਸਰ ਸਭ ਤੋਂ ਠੰਡਾ ਵਜੋਂ ਮੰਨਿਆ ਜਾਂਦਾ, ਇਸ ਵਾਰ ਨਵਾਂ ਸ਼ਹਿਰ ਤੇ ਲੁਧਿਆਣਾ ਜ਼ਿਆਦਾ ਠੰਡੇ ਹੋ ਰਹੇ ਨੇ। ਮੈਂ ਦੇਖ ਰਿਹਾ ਸੀਗਾ ਕਿ ਨਵਾਂ ਸ਼ਹਿਰ ਦਾ ਪਾਰਾ ਇੱਕ ਦਿਨ ਪਹਿਲਾਂ 1 ਡਿਗਰੀ ਤੇ ਸੀ, ਕੱਲ -0.2 ਤੇ ਚਲਾ ਗਿਆ। ਠੀਕ ਹੈ ਜੀ। ਤੇ ਇਸੇ ਤਰ੍ਹਾਂ ਲੁਧਿਆਣੇ ਦਾ ਪਾਰਾ 1 ਡਿਗਰੀ ਤੇ ਆ ਗਿਆ। ਅੰਮ੍ਰਿਤਸਰ ਜਦੋਂ ਕਿ 5 ਡਿਗਰੀ ਤੇ ਹੈ, ਪਰ ਪਟਿਆਲਾ ਤੇ ਪਠਾਨਕੋਟ 3 ਡਿਗਰੀ ਤੇ ਆ ਗਏ। ਇਹ ਰਾਤ ਦਾ ਪਾਰਾ ਨਵਾਂ ਸ਼ਹਿਰ ਦਾ -0.2 ਰਿਹਾ, ਦਿਨ ਦਾ 11 ਡਿਗਰੀ ਰਿਹਾ। ਲੁਧਿਆਣੇ ਦਾ ਰਾਤ ਦਾ ਪਾਰਾ 1 ਡਿਗਰੀ ਰਿਹਾ, ਦਿਨ ਦਾ ਪਾਰਾ 14 ਡਿਗਰੀ ਤੇ ਗਿਆ। ਅੰਮ੍ਰਿਤਸਰ ਰਾਤ ਨੂੰ 5 ਡਿਗਰੀ, ਦਿਨ 'ਚ 9 ਡਿਗਰੀ। ਪਟਿਆਲਾ ਰਾਤ ਨੂੰ 3 ਡਿਗਰੀ, ਦਿਨ 'ਚ 14 ਡਿਗਰੀ। ਪਠਾਨਕੋਟ ਰਾਤ ਨੂੰ 3 ਡਿਗਰੀ, ਦਿਨ ਦੇ ਵਿੱਚ 11 ਡਿਗਰੀ। ਸੋ ਇਸੇ ਤਰ੍ਹਾਂ ਹਰਿਆਣਾ ਸਾਡਾ ਗਵਾਂਢੀ ਸੂਬਾ, ਉੱਥੇ ਵੀ ਅੰਬਾਲਾ ਵੀ ਸਾਲ ਬਾਅਦ ਕਹਿੰਦੇ ਪਹਿਲੀ ਵਾਰ 1.5 ਡਿਗਰੀ ਤੇ ਪਹੁੰਚਿਆ। ਸੋ ਉਹਦੇ ਵੀ 3 ਜ਼ਿਲ੍ਹੇ ਇਹੋ ਜਿਹੇ ਨੇ ਜਿਹੜੇ 0 ਡਿਗਰੀ ਦੇ 1 ਡਿਗਰੀ ਦੇ ਗੇਟ 'ਚ ਆ ਗਏ। ਸੋ ਪੂਰਾ ਉੱਤਰੀ ਭਾਰਤ ਠਰ ਰਿਹਾ ਜੀ, ਕਹਿਰ ਦੀ ਠੰਡ ਪੈ ਰਹੀ ਹੈ। ਤੇ ਮੌਸਮ ਵਿਭਾਗ ਦਾ ਕਹਿਣਾ ਕਿ ਆਉਂਦੇ 2 ਜਾਂ 3 ਦਿਨਾਂ 'ਚ ਸ਼ਾਇਦ ਬੱਦਲਵਾਈ ਹੋ ਸਕਦੀ ਹੈ ਤੇ ਕਣਮਣਕਾਣੀ ਹੋ ਸਕਦੀ ਹੈ। ਥੋੜੇ ਜਿਹੇ ਮੀਂਹ ਪੈਣ ਤੋਂ ਬਾਅਦ ਰੁੱਖ ਬਦਲਦਾ ਹੈ। ਵੈਸੇ ਤਾਂ ਮੰਨਿਆ ਜਾਂਦਾ ਕਿ ਮਾਘੀ ਤੋਂ ਬਾਅਦ, ਲੋਹੜੀ ਤੋਂ ਬਾਅਦ ਬਦਲ ਜਾਂਦਾ, ਪਰ ਪਿਛਲੇ ਕੁਝ ਸਾਲਾਂ ਤੁਸੀਂ ਦੇਖਦੇ ਆ ਰਹੇ ਤੋਂ ਬਾਅਦ ਕਈ ਵਾਰ ਠੰਡ ਕਾਫੀ ਜ਼ਿਆਦਾ ਪੈ ਜਾਂਦੀ ਹੈ ਤੇ ਉਹ ਵਰਤਾਰਾ ਜੇ ਵੀ ਜਾਰੀ। ਸਕੂਲਾਂ ਦੀ ਛੁੱਟੀਆਂ, ਛੋਟੇ ਜਵਾਕਾਂ ਦੀ ਛੁੱਟੀਆਂ 20 ਤਰੀਕ ਤੱਕ ਵਧਾ ਦਿੱਤੀਆਂ ਗਈਆਂ ਇਸ ਲਈ। ਪ੍ਰਵੀਨ ਜੀ ਜੀ, ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।